ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਗੂਜਰੀ ਮਹੱਲਾ ਪਹਿਲਾ। ਚੌਪਦੇ ਘਰ ਪਹਿਲਾ। ਤੇਰਾ ਨਾਮ ਕਰੀ ਚਨਨ ਆਠੀਆ, ਜੇ ਮਨ ਮਨਸਾ ਹੋਏ। ਕਰਨੀ ਕੁੰਕੁਮ ਜੇ ਰਲੈ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨ ਹੋਏ। ਰਹਾਉ ਬਾਹਰ ਦੇਵ ਪਖਾਲੀ ਹੈ, ਜੇ ਮਨ ਧੋਵੈ ਹੋਏ। ਝੂਠ ਲਹਿ ਬਾਜੀਐ, ਮੋਖ ਪਿਆ ਨ ਹੋਏ। ਪਸ਼ੂ ਮਿਲਹਿ ਚੰਗਿਆਈਆ, ਖੜ ਖਾਵਹਿ ਅੰਮ੍ਰਿਤ ਦੇਹ। ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇਹ। ਨੇੜਾ ਹੈ ਦੂਰ ਨ ਜਾਣਿਆਹੋ, ਨਿਤ ਸਾਰੇ ਸੰਭਾਲੇ। ਜੋ ਦੇਵ ਸੋ ਖਾਵਾ, ਤੇਰਾ ਨਾਮ ਕਰੀ ਚਨਨ ਆਠੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰਣਾ ਨਿਦਾਨ ਗੁਰੂ ਕੀ ਬਰਵਾਸ। ਕਲਯੁਗ ਦੀ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਕੱਲ ਦੇ ਦੀਵਾਨਾਂ ਵਿੱਚ ਆਸਾ ਰਾਗ ਦੀ ਸਮਾਪਤੀ ਹੋਈ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਹੁਣ ਅੱਗੇ ਗੂਜਰੀ ਰਾਗ ਦੀ ਪ੍ਰਾਰੰਭਤਾ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੁੱਲ 31 ਰਾਗਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਰਜ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਰੀ ਲਗਾ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਭਗਤ ਜਨਾਂ ਦੀ ਬਾਣੀ ਪਾਠ ਰਸਨਾ ਦੁਆਰਾ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਵਾਉਣਾ ਕੀਤੀ ਸੀ। ਫਿਰ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਪਾਵਨ ਧਰਤੀ ਤੇ ਜਿੱਥੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਗੁਰੂ ਕੀ ਕਾਂਸ਼ੀ ਦਾ ਵਰਦਾਨ ਦਿੱਤਾ ਹੈ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਗਵਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਵੀ ਵਿੱਚ ਦਰਜ ਕੀਤੀ ਸੀ। ਔਰ ਨਾਵੇਂ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਦਰਜ ਕਰਵਾਇਆ। ਕੁੱਲ 31 ਰਾਗ ਹਨ ਔਰ ਗੂਜਰੀ ਰਾਗ 5ਵੇਂ ਥਾਂ ਤੇ ਹੈ 31 ਰਾਗਾਂ ਦੇ ਵਿੱਚੋਂ, ਜੋ ਅੱਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪ੍ਰਾਰੰਭ ਕਰ ਰਹੇ ਹਨ। ਇਸ ਰਾਗ ਅੰਦਰ ਪਹਿਲੇ ਪਾਤਸ਼ਾਹ, ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਸਰੇ ਪਾਤਸ਼ਾਹ,
ਫਿਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਔਰ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਆਵੇਗੀ। ਪ੍ਰਾਰੰਭਤਾ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦੋ ਸ਼ਬਦ ਉਚਾਰਨ ਕੀਤੇ ਹਨ। ਜਿਸ ਪਹਿਲੇ ਸ਼ਬਦ ਦੀ ਉਥਾਨਕਾ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਉਤਾਰਦੇ ਹੋਏ ਇਧਰ ਦੱਖਣ ਦੀ ਦਿਸ਼ਾ ਵੱਲ ਆਏ ਸਨ। ਕੁਝ ਬ੍ਰਾਹਮਣ ਤੇ ਪਾਂਡੇ ਲੋਕਾਂ ਨੇ ਮਿਲ ਕੇ ਕਿਹਾ, ਮਹਾਰਾਜ ਜੀ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੇ ਸਾਡੇ ਨਾਲ ਮਿਲ ਕੇ ਆਰਤੀ ਕਰੋ। ਤੇ ਹਜੂਰ ਕਹਿਣ ਲੱਗੇ, ਭਾਈ ਅਸੀਂ ਆਰਤੀ ਪਹਿਲਾਂ ਹੀ ਕਰਦੇ ਹਾਂ। ਜਿਵੇਂ ਜਗਨਨਾਥਪੁਰੀ ਮੰਦਿਰ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੂੰ ਪਾਂਡੇ ਲੋਕਾਂ ਨੇ ਕਿਹਾ ਸੀ, ਤੇ ਹਜੂਰ ਨੇ ਕਿਹਾ ਸੀ ਕਿ ਪਹਿਲਾਂ ਹੀ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਜਬਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਇਹ ਸ਼ਬਦ ਅੰਦਰ ਮਹਾਰਾਜ ਸਾਹਿਬ ਜੀ ਨੇ ਪਾਂਡੇ ਤੇ ਬ੍ਰਾਹਮਣ ਲੋਕਾਂ ਨੂੰ ਉਪਦੇਸ਼ ਦਿੱਤਾ ਸੀ ਕਿ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਆਰਤੀ ਕਰ ਰਹੀ ਹੈ। ਸਮੁੱਚੀ ਕਾਇਨਾਤ ਅਕਾਲ ਪੁਰਖ ਪਰਮਾਤਮਾ ਦੀ ਆਰਤੀ ਉਤਾਰ ਰਹੀ ਹੈ। ਔਰ ਇਸੇ ਪ੍ਰਕਾਰ ਦੱਖਣ ਦੀ ਦਿਸ਼ਾ ਵੱਲ ਜਦੋਂ ਮਹਾਰਾਜ ਸਾਹਿਬ ਜੀ ਦੇ ਨਾਲ ਬ੍ਰਾਹਮਿਆਂ ਦਾ ਮਿਲਾਪ ਹੋਇਆ, ਉਹ ਬ੍ਰਾਹਮਣ ਲੋਕ ਕਹਿੰਦੇ, ਜੀ ਮਹਾਰਾਜ ਸਾਡੇ ਨਾਲ ਮਿਲ ਕੇ ਆਰਤੀ ਕਰੋ। ਤੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਵਿੱਚ ਸਮੁੱਚਾ ਭਾਵ ਹੈ ਸ਼ਬਦ ਦਾ। ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਕਿ ਹੈ ਬ੍ਰਾਹਮਣ ਲੋਕੋ, ਸੰਸਾਰ ਦੇ ਅੰਦਰ ਕੋਈ ਵੀ ਮਨੁੱਖ ਪੂਜਾ ਕਰਦਾ, ਜਿੰਨਾ ਚਿਰ ਪੂਜਾ ਕਰਦਿਆਂ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਭਜਨ ਨਹੀਂ ਕਰਦਾ, ਇੱਕ ਨਹੀਂ ਭਾਵੇਂ ਬੇਅੰਤੀ ਪੂਜਾਵਾਂ ਕਰ ਕਰਕੇ ਦੇਖ ਲਵੇ, ਉਹਨੂੰ ਸਫਲਤਾ ਨਹੀਂ ਪ੍ਰਾਪਤ ਹੋ ਸਕਦੀ। ਪਰਮੇਸ਼ਰ ਦੇ ਨਾਮ ਤੋਂ ਬਿਨਾ, ਬੰਦਗੀ ਤੋਂ ਬਿਨਾ ਕੋਈ ਵੀ ਕੀਤੀ ਹੋਈ ਪੂਜਾ ਪੂਰੀ ਨਹੀਂ ਹੋ ਸਕਦੀ, ਅਧੂਰੀ ਰਹਿੰਦੀ ਹੈ। ਜਿਵੇਂ ਸਾਧ ਸੰਗਤ ਜੀ, ਕੋਈ ਮਨੁੱਖ ਭਾਵੇਂ ਸਵਾਦਿਸ਼ਟ ਸਬਜ਼ੀ ਬਣਾਉਣ ਦੇ ਵਾਸਤੇ ਕਿੰਨੇ ਹੀ ਭਾਵੇਂ ਸਾਧ ਸੰਗਤ ਜੀ ਤੜਕੇ ਲਾ ਕਰਕੇ ਯਤਨ ਕਰ ਲਵੇ, ਪਰ ਜਿੰਨਾ ਚਿਰ ਲੂਣ ਨਾ ਪਾਇਆ ਜਾਵੇ ਉਹਦਾ ਸਵਾਦ ਨਹੀਂ ਆਉਂਦਾ, ਅਲੂਣੀ ਹੁੰਦੀ ਹੈ। ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਰੂਪੀ ਰਸ ਤੋਂ ਬਿਨਾਂ ਸਾਧ ਸੰਗਤ ਜੀ ਜਿੰਨੇ ਮਰਜ਼ੀ ਕੋਈ ਕਰਮ ਕਾਂਡ, ਕੋਈ ਦੁਨੀਆ ਦੇ ਸਾਧਨ ਕਰ ਕਰਕੇ ਦੇਖ ਲਵੇ, ਪੂਜਾ ਵੀ ਕਰ ਕਰਕੇ ਦੇਖ ਲਵੇ, ਪਰ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ ਕਦਾਚਿਤ ਵੀ ਪ੍ਰਾਪਤ ਹੋ ਸਕਦਾ। ਬ੍ਰਹਮਾਨੰਦ ਦਾ ਰਸ ਤਾਂ ਆਵੇਗਾ ਜੇ ਪਰਮੇਸ਼ਰ ਦਾ ਨਾਮ ਜਪੇਗਾ, ਜੇ ਨਾਲ ਨਾਲ ਭਜਨ ਕਰੇਗਾ, ਬੰਦਗੀ ਕਰੇਗਾ। ਤੇ ਸਤਿਗੁਰੂ ਜੀ ਦੀ ਮੁੱਖ ਵਾਕ ਹਨ ਗੁਰਬਾਣੀ ਅੰਦਰ, ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ। ਤਿਨਾਂ ਦੇ ਕਮਾਈ ਹੋਈ ਸਾਰੇ ਹੀ ਕਰਮ ਧਰਮ ਸਫਲੇ ਹੋ ਜਾਂਦੇ ਆ ਜੋ ਪਰਮੇਸ਼ਰ ਦਾ ਨਾਮ ਜਪਦੇ ਹਨ। ਐਸੀ ਮਹਾਨ ਸ਼ਕਤੀ ਹੈ ਪਰਮਾਤਮਾ ਦੇ ਨਾਮ ਅੰਦਰ। ਔਰ ਸਤਿਗੁਰੂ ਜੀ ਇਹ ਸ਼ਬਦ ਰਾਹੀਂ ਵੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਥਨ ਕਰਦੇ ਆ। ਗਰੀਬ ਨਵਾਜ ਸਤਿਗੁਰੂ ਜੀ ਜਿਵੇਂ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੀਏ। ਮਨ ਨੂੰ ਇਕਾਗਰ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਅਦਵੈਤ ਸਰੂਪ ਹੈ। ਇਹ ਪਹਿਲਾ ਮਹਾ ਮੰਤਰ ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ, ਕਿਉਂਕਿ 5 ਮੰਤਰ ਹਨ ਸਾਧ ਸੰਗਤ ਜੀ। ਬੀਜ ਮੰਤਰ, ਗੁਰ ਮੰਤਰ, ਮਹਾ ਮੰਤਰ, ਮੂਲ ਮੰਤਰ ਤੇ 5ਵਾਂ ਹੈ ਮਾਲਾ ਮੰਤਰ।
ਬੀਜ ਮੰਤਰ ਹੈ ਇੱਕ ਓੰਕਾਰ, ਫਿਰ ਗੁਰ ਮੰਤਰ ਹੈ ਵਾਹਿਗੁਰੂ, ਤੀਸਰਾ ਹੈ ਮਹਾ ਮੰਤਰ ਜੋ ਇੱਥੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਨੂੰ ਮਹਾ ਮੰਤਰ ਕਿਹਾ ਜਾਂਦਾ ਹੈ। ਫਿਰ ਚੌਥਾ ਹੈ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ, ਤੇ ਪੰਜਵਾਂ ਹੈ ਮਾਲਾ ਮੰਤਰ ਸੰਪੂਰਨ ਜਪਜੀ ਸਾਹਿਬ ਗੁਰਬਾਣੀ ਦਾ ਪਾਠ। ਇਹ ਪੰਜ ਮੰਤਰ ਹਨ। ਇਹਨਾਂ ਪੰਜਾਂ ਮੰਤਰਾਂ ਦੇ ਵਿੱਚੋਂ ਮਹਾ ਮੰਤਰ ਉਚਾਰਨ ਕਰਕੇ ਫਿਰ ਗੂਜਰੀ ਰਾਗ ਦੀ ਪ੍ਰਾਰੰਭਤਾ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਇੱਕ ਅਦਵੈਤ ਸਰੂਪ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਹੈ। ਐਸਾ ਓੰਕਾਰ ਹੈ, ਜਿਸ ਓੰਕਾਰ ਦੀ ਸ਼ਕਤੀ ਕਰਕੇ ਹੀ ਸਾਰੇ ਪ੍ਰਕਿਰਤੀ ਦੀ ਕਿਰਿਆ ਚੱਲ ਰਹੀ ਹੈ। ਜਿੰਨੀ ਵੀ ਪ੍ਰਕਿਰਿਆ ਚੱਲ ਰਹੀ ਹੈ, ਇਹ ਸਭ ਓੰਕਾਰ ਦੀ ਬਦੌਲਤ ਹੈ। ਸਤ ਸਦੀਵੀ ਕਾਲ ਦੇ ਸੱਚਾ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਦੀਵੀ ਕਾਲ ਦੇ ਸੱਚਾ ਹੈ, ਨਾਮ ਪਰਮਾਤਮਾ ਦਾ ਪ੍ਰਸਿੱਧ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਦਾ ਰਹਿਣ ਵਾਲਾ ਸਤ ਹੈ। ਕਰਤਾ ਕਹੀਏ ਸ੍ਰਿਸ਼ਟੀ ਦਾ ਕਰਨਹਾਰਾ ਆਪ ਹੈ। ਪਰਮੇਸ਼ਰ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਪਰਵਰਿਸ਼ ਕਰਨ ਵਾਲਾ ਅਤੇ ਆਪ ਹੀ ਲੈਤਾ ਕਰਨ ਵਾਲਾ ਹੈ। ਜਿਸ ਨੂੰ ਕਹਿੰਦੇ ਨੇ ਆਪ ਹੀ ਕਰਤਾ ਹੈ, ਆਪ ਹੀ ਭਰਤਾ ਹੈ, ਆਪ ਹੀ ਜੀਵਾਂ ਦਾ ਹਰਤਾ ਹੈ। ਐਸਾ ਪਰਮੇਸ਼ਰ ਹੈ। ਕਰਨਹਾਰਾ ਵੀ ਆਪ ਹੈ, ਪਰਵਰਿਸ਼ ਕਰਨਹਾਰਾ ਵੀ ਆਪ ਹੈ, ਫਿਰ ਜੀਵਾਂ ਨੂੰ ਮਾਰਨ ਵਾਲਾ ਵੀ ਆਪ ਹੈ। ਪ੍ਰਾਰਬਧ ਜਦੋਂ ਜੀਵ ਦੀ ਮੁੱਕ ਜਾਂਦੀ, ਖਤਮ ਹੋ ਜਾਂਦੀ ਹੈ, ਐਸਾ ਕਰਤ ਹੈ। ਤੇ ਮਹਾਰਾਜ ਕਹਿੰਦੇ ਪੁਰਖ ਪ੍ਰਕਾਸ਼ ਪੁਰਸ਼ਾਰਥ ਕਰਨ ਵਾਲਾ ਹੈ, ਪੁਰਖ ਪਰਿਪੂਰਵਕ ਹੈ, ਸਭ ਥਾਵਾਂ ਤੇ ਲੱਭਾ ਲੱਭ ਭਰਿਆ ਹੋਇਆ ਪਰਮੇਸ਼ਰ ਦਾ ਸਰੂਪ ਹੈ। ਔਰ ਪੁਰਖ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਫਿਰ ਐਸਾ ਉਹ ਪਰਮੇਸ਼ਰ ਹੈ, ਜੀਵ ਦਾ ਵਿਸ਼ੇਸ਼ ਕਰਕੇ ਸਭ ਥਾਵਾਂ ਤੇ ਪਰਵਰਿਸ਼ ਜਿੱਥੇ ਕਰਦਾ ਉੱਥੇ ਰੱਖਿਆ ਸਹਾਇਕ ਵੀ ਆਪ ਹੀ ਬਣਦਾ। ਐਸਾ ਕਰਨਹਾਰ ਅਤੇ ਪੁਰਖ ਸਰੂਪ ਪਰਮੇਸ਼ਰ ਹੈ। ਬਾਕੀ ਸੰਸਾਰ ਭਰ ਦੇ ਸਭ ਜੀਵ ਰੂਪ ਸਖੀਆਂ ਨੇ ਕੇਵਲ ਪਰਮੇਸ਼ਰ ਆਪ ਹੀ ਪੁਰਸ਼ਾਰਥ ਕਰਨ ਵਾਲਾ ਹੈ। ਭੈ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਨਿਰਵੈਰ, ਵੈਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਕਿਸੇ ਨਾਲ ਵੀ ਕਦੇ ਵੈਰ ਨਹੀਂ ਕਰਦਾ। ਸੰਸਾਰ ਦੇ ਜੀਵ ਅਕਾਰਨ ਹੀ ਕਦੇ ਕਿਸੇ ਨਾਲ ਵੈਰ ਕਰਦੇ, ਕਦੇ ਕਿਸੇ ਨਾਲ ਵੈਰ ਕਰਦੇ ਹਨ। ਇਥੋਂ ਤੱਕ ਕਿ ਦੇਵੀ ਦੇਵਤੇ ਦੈਵੀ ਸ਼ਕਤੀਆਂ ਵੀ ਸਾਧ ਸੰਗਤ ਜੀ ਵੈਰ ਤੋਂ ਬਿਨਾਂ ਨਹੀਂ ਹਨ। ਕੋਈ ਕਿਸੇ ਨਾਲ ਵੈਰ ਕਰਦਾ ਹੈ, ਕੋਈ ਕਿਸੇ ਦੇਵਤੇ ਦਾ, ਕਿਸੇ ਦੈਵੀ ਸ਼ਕਤੀ ਦੇ ਨਾਲ ਵੈਰ ਹੈ। ਦੈਂਤਾਂ ਦਾ ਵੀ ਆਪੋ ਵਿੱਚ ਵੈਰ ਹੈ। ਔਰ ਜੋ ਕੁਝ ਵੀ ਸੰਸਾਰ ਦੇ ਅੰਦਰ ਬਣਾਇਆ, ਭਾਵੇਂ ਪਸ਼ੂ ਜਾਤੀ ਹੈ, ਭਾਵੇਂ ਪਰਿੰਦੇ ਜਾਤੀ ਹਨ, ਵਿਵੇਕ ਬੁੱਧੀ ਵਾਲੇ ਹਨ, ਤੇ ਭਾਵੇਂ ਸਾਧ ਸੰਗਤ ਜੀ ਜਿਹੜੇ ਨਿਰਬੁੱਧ ਜੀਵਾ ਹਨ, ਹਰ ਇੱਕ ਦੇ ਅੰਦਰ ਵੈਰ ਭਾਵਨਾ ਥੋੜੀ ਬਹੁਤੀ ਭਰੀ ਹੋਈ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ ਕਿ ਬਿਨ ਵੈਰ ਵਿਰੁੱਧ ਹੈ ਕੋਈ ਨਾਹੀ, ਮੈਂ ਦੇਖਾਲੇ ਹੋ ਤਿਸ ਸਾਲਾਹੀ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਬਿਨਾਂ ਵੈਰ ਭਾਵਨਾ ਤੋਂ ਕੋਈ ਵੀ ਸੰਸਾਰ ਦੇ ਅੰਦਰ ਜੀਵ ਨਹੀਂ ਹੈ। ਜੇਕਰ ਕੋਈ ਹੈ ਤੇ ਅਸੀਂ ਉਹਦੀ ਸਲਾਹੁਣਾ ਕਰਦੇ ਹਾਂ, ਅਸੀਂ ਉਹਦਾ ਕਹਿੰਦੇ ਜਸ ਕਰਦੇ ਹਾਂ ਕਿ ਬੜੀ ਵੱਡੀਆਂ ਭਾਗਾਂ ਵਾਲਾ ਜੀਵ ਹੈ, ਜਿਹਦੇ ਮਨ ਵਿੱਚ ਕਿਸੇ ਪ੍ਰਕਾਰ ਕਿਸੇ ਦੇ ਨਾਲ ਕੋਈ ਵੈਰ ਭਾਵਨਾ ਨਹੀਂ ਹੈ। ਤੇ ਹਜੂਰ ਕਹਿੰਦੇ ਹਨ ਐਸਾ ਪਰਮੇਸ਼ਰ ਹੈ ਜਿੱਥੇ ਭੈ ਤੋਂ ਰਹਿਤ ਪਰਮਾਤਮਾ ਹੈ। ਸਾਰੀ ਖਲਕਤ ਸਾਧ ਸੰਗਤ ਜੀ ਡਰ ਦੇ ਅੰਦਰ ਹੈ, ਅਧੀਨ ਹੈ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਜਿਤਨੀ ਵੀ ਲੁਕਾਈ, ਜਿੰਨੇ ਵੀ ਦੇਵੀ ਸ਼ਕਤੀਆਂ, ਸਾਰੀਆਂ ਪਰਮਾਤਮਾ ਦੇ ਭੈ ਅੰਦਰ ਹਨ। ਪਰ ਇੱਕ ਪਰਮੇਸ਼ਰ ਹੈ ਜੋ ਨਿਰਭਉ ਹੈ, ਉਹ ਨਿਰਭੈ ਪਰਮਾਤਮਾ ਜੀ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਡਰ ਪੈ ਧਰਤ ਆਕਾਸ਼ ਨਖਿਅਤਰਾ। ਕਹਿੰਦੇ ਹਨ ਕਿ ਭਾਵੇਂ ਧਰਤੀ ਭਾਵੇਂ ਆਕਾਸ਼ ਹੈ,
ਫਿਰ ਭਾਵੇਂ ਇੰਦਰ ਦੇਵਤਾ ਭਾਵੇਂ ਧਰਮ ਰਾਜਾ ਹੈ, ਸਾਰੇ ਪ੍ਰਮਾਤਮਾ ਦੇ ਭੈ ਦੇ ਵਿੱਚ ਹਨ। ਕੇਵਲ ਇੱਕ ਵਾਹਿਗੁਰੂ ਹੈ ਜੋ ਭੈ ਤੋਂ ਰਹਿਤ ਹੈ ਅਤੇ ਵੈਰ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਹੈ। ਮਹਾਰਾਜ ਕਹਿੰਦੇ ਫਿਰ ਕਾਲ ਤੋਂ ਰਹਿਤ ਪ੍ਰਮਾਤਮਾ ਦੀ ਹਸਤੀ ਹੈ। ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਐਸਾ ਹੈ, ਨਹੀਂ ਤਾਂ ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਹਨ ਆਪੋ ਆਪਣੀ ਪ੍ਰਾਰਬਧ ਭੋਗ ਕਰਕੇ ਮਰ ਕਰਕੇ ਸੰਸਾਰ ਤੋਂ ਚਲੇ ਜਾਂਦੇ ਆ, ਪਰ ਇੱਕ ਪ੍ਰਮਾਤਮਾ ਹੈ ਜਿਹਨੂੰ ਕਾਲ ਆਪਣੀ ਲਪੇਟ ਵਿੱਚ ਨਹੀਂ ਲੈ ਸਕਦਾ, ਕਿਉਂਕਿ ਕਾਲ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਹੈ। ਕਾਲ ਵੀ ਪ੍ਰਮਾਤਮਾ ਦੇ ਹੁਕਮ ਅਧੀਨ ਰਹਿੰਦਾ ਹੈ। ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਕਾਲ ਪਾਏ ਬ੍ਰਹਮਾ ਬਪਤਾਰਾ, ਕਾਲ ਪਾਈ ਸਿਵ ਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ ਤਮਾਸ਼ਾ ਬਣਾਇਆ ਹੋਇਆ ਹੈ। ਬ੍ਰਹਮਾ ਜੀ, ਵਿਸ਼ਨੂੰ, ਸ਼ਿਵ ਜੀ ਸਭ ਉਮਰਾਂ ਭੋਗ ਕਰਕੇ ਮਰ ਕੇ ਫਿਰ ਜਨਮ ਧਾਰਨ ਕਰਦੇ ਹੈ। 14 ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਕਹਾਵੈ। ਜਦੋਂ 14 ਇੰਦਰ ਦੇਵਤੇ ਇੰਦਰ ਪਦਵੀਆਂ ਨੂੰ ਭੋਗ ਕੇ ਮਰ ਜਾਂਦੇ ਆ ਨਾ, ਉਦੋਂ ਬ੍ਰਹਮਾ ਜੀ ਦਾ ਇੱਕੋ ਦਿਨ ਬਤੀਤ ਹੁੰਦਾ ਹੈ। ਕਿੰਨੀ ਵੱਡੀ ਆਰਬਲਾ ਹੈ, ਕਿੰਨੀ ਵੱਡੀ ਉਮਰ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਦੇਵੀ ਦੇਵਤਿਆਂ ਦੀਆਂ ਵੀ ਪ੍ਰਮਾਤਮਾ ਨੇ ਉਮਰਾਂ ਲਿਖੀਆਂ, ਕੇਵਲ ਇੱਕ ਪਰਮੇਸ਼ਰ ਹੈ ਜੋ ਕਾਲ ਤੋਂ ਰਹਿਤ ਹਸਤੀ ਹੈ, ਅਕਾਲ ਸਰੂਪ ਹੈ। ਫਿਰ ਜੀਵ ਕਦੇ ਕਿਸੇ ਜੂਨ ਵਿੱਚ ਆ ਜਾਂਦੇ, ਕਦੇ ਕਿਸੇ ਜੂਨ ਦੇ ਵਿੱਚ ਆ ਜਾਂਦੇ ਹਨ। ਦੇਵੀ ਦੇਵਤਿਆਂ ਨੂੰ ਵੀ ਸਾਧ ਸੰਗਤ ਜੀ ਕਈ ਵਾਰ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਇਹ ਜਿਹੜੇ ਸਾਧ ਸੰਗਤ ਜੀ ਭਟ ਸੰਗਿਆ ਹੈ, ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰਬਾਣੀ ਦਰਜ ਕੀਤੀ ਹੈ। ਸਾਧ ਸੰਗਤ ਜੀ ਪਹਿਲਾਂ ਜੋ ਸਵਰਗਾਂ ਦੇ ਵਿੱਚ ਰਹਿੰਦੇ ਸਨ, ਇਹਨਾਂ ਨੂੰ ਦੇਵ ਸੰਗਿਆ ਕਿਹਾ ਜਾਂਦਾ ਹੈ। ਜਿਹੜੇ ਬ੍ਰਹਮਾ ਦੇ ਇੱਕ ਅਜਾਨ ਸੰਗਿਆ, ਇੱਕ ਦੇਵ ਸੰਗਿਆ। ਬ੍ਰਹਮਾ ਦੇ ਸਾਧ ਸੰਗਤ ਜੀ ਫੁਰਨਾ ਕਰਨੇ ਤੋਂ ਦੇਵੀ ਦੇਵਤਿਆਂ ਦੇ ਪੈਦਾ ਹੋਣਾ ਨੂੰ ਅਜਾਨ ਸੰਗਿਆ ਕਿਹਾ ਜਾਂਦਾ ਹੈ। ਔਰ ਇਸ ਪ੍ਰਕਾਰ ਭਟ ਜਨਾਂ ਨੇ ਵੀ ਸੰਸਾਰ ਦੇ ਅੰਦਰ ਜਨਮ ਧਾਰਨ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੀ ਮਹਿਮਾ, ਮਹਾਰਾਜ ਸਾਹਿਬ ਜੀ ਦਾ ਜਸ ਉਚਾਰਨ ਕਰਨਾ, ਤਾਂ ਫਿਰ ਜਾ ਕੇ ਮੁਕਤੀ ਪ੍ਰਾਪਤ ਹੁੰਦੀ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਇੱਕ ਪ੍ਰਮਾਤਮਾ ਹੈ ਜੋ ਅਜੂਨੀ ਹੈ, ਕਦੇ ਜੂਨਾਂ ਵਿੱਚ ਆਉਣ ਵਾਲਾ ਨਹੀਂ ਹੈ। ਸਹਿ ਭੰ ਕਹੀਏ ਕਿ ਸੁਤੇ ਪ੍ਰਕਾਸ਼, ਉਹਨੂੰ ਕੋ ਪੈਦਾ ਕਰਨ ਵਾਲਾ ਨਹੀਂ ਹੈ। ਨਾ ਕਿਸੇ ਦੀ ਨਾਦੀ ਔਲਾਦ ਹੈ ਤੇ ਨਾ ਬਿੰਦੀ ਔਲਾਦ ਹੈ। ਇੱਕ ਨਾਦੀ ਔਲਾਦ ਹੁੰਦੀ ਹੈ ਜਿਹੜੀ ਨਾਦ ਧੁਨੀ ਦੁਆਰਾ ਪੈਦਾ ਕੀਤੀ ਜਾਵੇ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੀ ਸਤਿਗੁਰੂ ਜੀ ਨੇ ਖਾਲਸੇ ਨੂੰ ਖੰਡੇ ਦੀ ਧਾਰ ਦੇ ਵਿੱਚੋਂ ਪੈਦਾ ਕੀਤਾ। ਨਾਦ ਸ਼ਬਦ ਦੁਆਰਾ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਜਨਮ ਦਿੱਤਾ। ਪੰਜਾਂ ਬਾਣੀਆਂ ਦਾ ਜਾਪ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਤਿਆਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਜਿਹਨੂੰ ਖਾਲਸੇ ਦਾ ਜਨਮ ਦਿਹਾੜਾ ਕਿਹਾ ਜਾਂਦਾ ਹੈ। ਕਿ ਇਸ ਦਿਨ ਖਾਲਸੇ ਦਾ ਜਨਮ ਹੋਇਆ। ਮਹਾਰਾਜ ਸਾਹਿਬ ਜੀ ਨੇ ਨਾਦ ਦੇ ਵਿੱਚੋਂ ਖਾਲਸੇ ਨੂੰ ਪੈਦਾ ਕੀਤਾ, ਇਹਨੂੰ ਨਾਦੀ ਔਲਾਦ ਕਿਹਾ ਜਾਂਦਾ ਹੈ। ਤੇ ਦੂਸਰੀ ਹੈ ਬਿੰਦੀ ਔਲਾਦ, ਮਾਤਾ ਪਿਤਾ ਦੇ ਸੰਬੰਧ ਤੋਂ ਜੀਵ ਦਾ ਜਨਮ ਹੋਣਾ। ਪਰ ਪਰਮੇਸ਼ਰ ਨਾ ਤਾਂ ਕਿਸੇ ਦੀ ਨਾਦੀ ਔਲਾਦ ਹੈ ਤੇ ਨਾ ਕਿਸੇ ਦੀ ਬਿੰਦੀ ਔਲਾਦ ਹੈ, ਕਿਉਂਕਿ ਨਾ ਤਾਤ ਹੈ ਨਾ ਮਾਤ ਹੈ। ਨਾ ਪਰਮੇਸ਼ਰ ਤੁਹਾਡਾ ਕੋਈ ਮਾਤਾ ਹੈ ਨਿਰਗੁਣ ਸਰੂਪ ਵਿੱਚ, ਨਾ ਕੋਈ ਪਿਤਾ ਹੈ। ਐਸਾ ਮਹਾਰਾਜ ਕਹਿੰਦੀ ਸੁਤੇ ਹੀ ਆਪਣੇ ਸਰੂਪ ਤੋਂ ਹੀ ਪ੍ਰਕਾਸ਼ ਸਰੂਪ ਹੈ। ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਅਥਵਾ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਐਸੇ ਗੁਣਾਂ ਵਾਲੇ ਓੰਕਾਰ ਦੀ ਸ਼ਕਤੀ ਨੂੰ ਪ੍ਰਾਪਤ ਕਰ ਸਕੀਦਾ ਹੈ, ਜੇ ਗੁਰੂ ਕਿਰਪਾ ਹੋਵੇ ਤਾਂ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਇਥੋਂ ਤੱਕ ਮਹਾਮੰਤਰ ਉਚਾਰਨ ਕੀਤਾ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੂਜਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਚੌਪਦੇ ਕਹਿੰਦੇ ਨੇ ਚਾਰ ਪਦਿਆਂ ਨੂੰ, ਚਾਰ ਚਾਰ ਪੌੜੀਆਂ ਵਾਲੇ ਸ਼ਬਦ ਹਨ। ਘਰ ਪਹਿਲਾ ਪਹਿਲੇ ਸਰ ਘਰ ਸੁਰ ਤਾਲ ਅੰਦਰ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਹਨ।
ਜਿਵੇਂ ਰਾਗੀ ਸਿੰਘ ਇਸ ਸ਼ਬਦ ਨੂੰ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਾਉਣ, ਸਾਜ਼ਾਂ ਦੇ ਨਾਲ ਮਿਲ ਕਰਕੇ ਗਾਉਣ, ਉਹ ਪਹਿਲੇ ਘਰ ਸੁਰ ਤਾਲ ਦੇ ਅੰਦਰ ਗਾਉਂਦੇ ਹਨ। ਸਾਧ ਸੰਗਤ ਜੀ, ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ 64 ਧਾਮ ਤੱਕ ਜਿਹੜੀ ਸਾਧ ਸੰਗਤ ਜੀ ਸਾਜ਼ਾਂ ਨੂੰ ਗਾਇਨ ਕੀਤਾ ਜਾਂਦਾ ਹੈ। ਗੁਰਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 17ਵੇਂ ਘਰ ਸੁਰ ਤਾਲ ਤੱਕ ਗੁਰਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। 17ਵੇਂ ਘਰ ਸੁਰ ਤਾਲ ਤੱਕ, ਔਰ ਇੱਥੇ ਪਹਿਲੇ ਘਰ ਸੁਰ ਤਾਲ ਅੰਦਰ ਮਹਾਰਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਜਿਵੇਂ ਬ੍ਰਾਹਮਣ ਲੋਕਾਂ ਨੇ ਕਿਹਾ ਸੀ, ਮਹਾਰਾਜ ਸਾਡੇ ਨਾਲ ਮਿਲ ਕੇ ਆਰਤੀ ਕਰੋ। ਕਹਿੰਦੇ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਸਭ ਤੋਂ ਵੱਡੀ ਆਰਤੀ ਹੈ। ਤੇ ਫਿਰ ਕਹਿੰਦੇ ਮਹਾਰਾਜ ਚੰਗੀ ਤਰ੍ਹਾਂ ਦੱਸੋ, ਸਾਨੂੰ ਸਮਝ ਨਹੀਂ ਪਈ ਕਿ ਕਿੱਦਾਂ ਦੀ ਆਰਤੀ ਕਰੀਏ ਤੇ ਸਾਡਾ ਜੀਵਨ ਸਫਲਾ ਹੋਵੇਗਾ, ਪਰਮਾਤਮਾ ਦੇ ਘਰ ਕੀਤੀ ਹੋਈ ਆਰਤੀ ਸਾਡੀ ਪ੍ਰਵਾਨ ਹੋਵੇਗੀ। ਤੇ ਸਤਿਗੁਰੂ ਜੀ ਉਚਾਰਨ ਕਰਦੇ ਐ, ਤੇਰਾ ਨਾਮ ਕਰੀ ਚਰਨ ਆਠੀਆ। ਕਹਿੰਦੇ ਹਨ ਕਿ ਇਹ ਅਕਾਲ ਪੁਰਖ ਪਰਮੇਸ਼ਰ, ਤੁਹਾਡਾ ਨਾਮ ਚੰਦਨ ਦੀ ਲੱਕੜ ਅਸੀਂ ਕਰਦੇ ਹਾਂ, ਚੰਦਨ ਦੀ ਲੱਕੜ ਬਣਾ ਕਰਕੇ। ਕਿ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਚੰਦਨ ਦੀ ਲੱਕੜ ਲੈ ਕਰਕੇ ਸਾਧ ਸੰਗਤ ਜੀ ਉਹ ਚੰਦਨ ਨੂੰ ਬਾਰ-ਬਾਰ ਘਸਾ ਕਰਕੇ ਫਿਰ ਉਹਦਾ ਲੇਪਨ ਕੀਤਾ ਜਾਂਦਾ ਹੈ, ਜਾਂ ਫਿਰ ਜਿਹੜੇ ਪਾਂਡੇ ਲੋਕ ਹੁੰਦੇ ਉਹਨਾਂ ਦਾ ਤਿਲਕ ਲਾਉਂਦੇ ਹਨ ਮੂਰਤੀਆਂ ਦੇ ਮਸਤਕ ਦੇ ਉੱਪਰ। ਤੇ ਹਜੂਰ ਕਹਿੰਦੇ ਤੇਰਾ ਨਾਮ ਕਰੇ ਚਰਨ ਆਠੀਆ, ਹੈ ਪਰਮੇਸ਼ਰ ਜੇਕਰ ਇਹ ਮਨ ਸਾਡਾ ਉਰਸਾ ਬਣ ਜਾਵੇ। ਉਰਸਾ ਕਹਿੰਦੇ ਨੇ ਸਾਧ ਸੰਗਤ ਜੀ, ਜਿਵੇਂ ਪੱਥਰ ਦਾ ਇੱਕ ਸਾਧ ਸੰਗਤ ਜੀ ਉਰਸਾ ਬਣਾਇਆ ਹੁੰਦਾ, ਉਹ ਧਰਤੀ ਤੇ ਰੱਖਿਆ ਹੁੰਦਾ, ਉਹਦੇ ਉੱਪਰ ਰਗੜਿਆ ਜਾਂਦਾ ਚੰਦਨ ਨੂੰ, ਉਹ ਬਾਰ-ਬਾਰ ਰਗੜ ਕੇ ਘਸਾ ਕਰਕੇ ਆਪਨੇ ਤਖਤ ਸਾਹਿਬ ਤੇ ਦੇਖਿਆ ਹੋਵੇਗਾ। ਉਹ ਅੰਮ੍ਰਿਤ ਵੇਲੇ ਲਗਭਗ 4:30-5 ਵਜੇ ਦੇ ਕਰੀਬ ਸਾਧ ਸੰਗਤ ਜੀ ਮੀਤ ਗ੍ਰੰਥੀ ਸਿੰਘ ਸਾਹਿਬ ਜੀ ਉਹ ਰਗੜ ਰਹੇ ਹੁੰਦੇ ਨੇ, ਚੰਦਨ ਤਿਆਰ ਕਰ ਰਹੇ ਹੁੰਦੇ ਨੇ, ਬਾਰ-ਬਾਰ ਨੂੰ ਰਗੜਦੇ ਘਸਾਉਂਦੇ ਉਸ ਪੱਥਰ ਦੇ ਉੱਪਰ, ਉਹਨੂੰ ਉਰਸਾ ਕਿਹਾ ਜਾਂਦਾ। ਤੇ ਮਹਾਰਾਜ ਕਹਿੰਦੇ ਜੇ ਮਨ ਉਰਸਾ ਹੋਏ, ਉਹ ਉਰਸਾ ਜਿਹੜਾ ਧਰਤੀ ਤੇ ਟਿਕਿਆ ਰਹਿੰਦਾ, ਕਿਉਂਕਿ ਪੱਥਰ ਹੁੰਦਾ ਭਾਰਾ ਹੁੰਦਾ, ਹਿਲਦਾ ਨਹੀਂ ਇੱਧਰ ਉੱਧਰ, ਭਾਵੇਂ ਜਿੰਨਾ ਮਰਜੀ ਜ਼ੋਰ ਲਾ ਕੇ ਦਬਾ ਕੇ ਰਗੜਿਆ ਜਾਵੇ। ਤੇ ਕਹਿੰਦੇ ਜੇ ਕਿਤੇ ਸਾਡਾ ਮਨ ਏਦਾਂ ਦਾ ਹੋ ਜਾਵੇ ਨਾ, ਅਚਲ ਹੋ ਜਾਵੇ, ਕਿਸ ਪਾਸੇ ਭੱਜੇ ਨਾ, ਬਾਰ-ਬਾਰ ਇਹ ਪਰਮੇਸ਼ਰ ਦੇ ਨਾਮ ਨੂੰ ਰਗੜਨਾ, ਭਾਵ ਕਿ ਮੁਖ ਤੋਂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਦਾ ਸ਼ਬਦ ਉਚਾਰਨ ਕਰੀ ਜਾਣਾ, ਤੇ ਮਨ ਕਿਸੇ ਪਾਸੇ ਵੀ ਭੱਜੇ ਨਾ, ਉਰਸੇ ਦੀ ਤਰ੍ਹਾਂ ਹੋ ਜਾਵੇ। ਮਹਾਰਾਜ ਤੁਹਾਡਾ ਨਾਮ ਰੂਪੀ ਚੰਦਨ ਦੀ ਲੱਕੜ ਬਣਾ ਲਈਏ ਤੇ ਮਨ ਆਪਣਾ ਉਰਸਾ ਬਣਾ ਲਈਏ, ਇੱਕ ਥਾਂ ਤੇ ਅਚਲ ਕਰ ਲਈਏ। ਕਿਸੇ ਵੀ ਪ੍ਰਕਾਰ ਦਾ ਮਨ ਦੇ ਵਿੱਚ ਕੋਈ ਸੰਕਲਪ ਵਿਕਲਪ ਚੰਗਾ ਮੰਦਾ ਫੁਰਨਾ ਨਾ ਫੁਰੇ, ਜਿਸ ਕਰਕੇ ਮਨ ਕਿਸੇ ਪਾਸੇ ਵੀ ਭਟਕੇਗਾ ਨਹੀਂ, ਕਿਉਂਕਿ ਭਟਕਦਾ ਉਦੋਂ ਹੀ ਹੈ ਜਦੋਂ ਮਨ ਦੇ ਅੰਦਰ ਫੁਰਨੇ ਪੈਦਾ ਹੁੰਦੇ ਹੈ। ਇਹ ਮਹਾਰਾਜ ਸ਼ਿਵ ਜੀ ਨੇ ਤਾਂ ਹੀ ਗੁਰਬਾਣੀ ਵਿੱਚ ਬਚਨ ਕੀਤਾ, ਕਹਿੰਦੇ ਹਨ ਇਹੋ ਮਨ ਉੱਡਣ ਪੰਖੇਰੂ ਬਨ ਕਾ। ਇਹ ਜੰਗਲ ਦੇ ਪੰਛੀ ਦੀ ਤਰ੍ਹਾਂ ਮਨ ਦੀ ਹਾਲਤ ਹੈ। ਜਿਵੇਂ ਦੋ ਪੰਖਾਂ ਦੇ ਸਹਾਰੇ ਪੰਛੀ ਉਡਾਰੀ ਮਾਰ ਕੇ ਕਦੇ ਕਿਸੇ ਰੁੱਖ ਤੇ ਬੈਠ ਜਾਂਦਾ, ਕਦੇ ਕਿਸੇ ਰੁੱਖ ਤੇ ਜਾ ਕੇ ਬੈਠ ਜਾਂਦਾ ਹੈ, ਇਸੇ ਪ੍ਰਕਾਰ ਸੰਕਲਪ ਤੇ ਵਿਕਲਪ ਰੂਪੀ ਖੰਭਾਂ ਦੇ ਸਹਾਰੇ ਕਦੇ ਕਿਸੇ ਥਾਂ ਤੇ ਚਲਾ ਜਾਂਦਾ, ਕਦੇ ਕਿਸੇ ਸੰਸਾਰ ਦੇ ਰੁੱਖ ਤੇ ਜਾ ਕਰਕੇ ਬੈਠ ਜਾਂਦਾ। ਇਹ ਮਨ ਦੀ ਇਦਾਂ ਦੀ ਹਾਲਤ ਹੈ। ਪਰ ਮਹਾਰਾਜ ਕਹਿੰਦੇ ਜੇਕਰ ਇਹ ਜੇ ਮਨ ਉਰਸਾ ਹੋਏ, ਜੇ ਇਹ ਮਨ ਉਰਸੇ ਦੀ ਤਰ੍ਹਾਂ ਅਚਲ ਹੋ ਜਾਵੇ, ਇੱਕ ਥਾਂ ਤੇ ਟਿਕ ਜਾਣਾ ਕਰੇ, ਤੇ ਪਰਮੇਸ਼ਰ ਤੁਹਾਡੇ ਨਾਮ ਨੂੰ ਚੰਦਨ ਦੀ ਲੱਕੜ ਬਣਾ ਕਰਕੇ ਬਾਰ-ਬਾਰ ਇਸ ਮਨ ਨੂੰ ਟਿਕਾ ਕੇ ਮਹਾਰਾਜ ਅਸੀਂ ਨਾਮ ਜਪਣਾ ਕਰੀਏ। ਤੇ ਫਿਰ ਨਾਲ ਕੁੰਗੂ ਕਹਿੰਦੇ ਨੇ ਕੇਸਰ ਨੂੰ। ਸਾਧ ਸੰਗਤ ਜੀ ਸੁਗੰਧੀ ਵਾਸਤੇ ਕੇਸਰ ਵੀ ਪਾਇਆ ਜਾਂਦਾ ਹੈ। ਇਹ ਪੂਜਾ ਦੀ ਮਰਜ਼ਾਦਾ ਦੀ ਸਮੱਗਰੀ ਵੀ ਹੈ, ਕੇਸਰ ਵਿੱਚ ਪਾਇਆ ਜਾਂਦਾ ਹੈ। ਤੇ ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਕਰਨੀ ਕੁੰਗੂ ਜੇ ਰਲੈ। ਕਹਿੰਦੇ ਹਨ ਕਿ ਜੇਕਰ ਨਿਸ਼ਕਾਮ ਕਰਮਾਂ ਦੀ ਕਰਨੀ ਕਰਨ ਰੂਪੀ ਵਿੱਚ ਕੇਸਰ ਪਾ ਦਿੱਤਾ ਜਾਵੇ,
ਕਿਸੇ ਪ੍ਰਕਾਰ ਦੀ ਮਨ ਵਿੱਚ ਕੋਈ ਤਮੰਨਾ ਨਾ ਹੋਵੇ, ਬੰਦਗੀ ਕਰਨ ਲੱਗਿਆਂ, ਪੂਜਾ ਕਰਨ ਲੱਗਿਆਂ, ਸਿਮਰਨ ਕਰਨ ਲੱਗਿਆਂ, ਸੇਵਾ ਕਰਨ ਲੱਗਿਆਂ। ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਦੁਨਿਆਵੀ ਸੁੱਖਾਂ ਦੀ ਕੋਈ ਮਨ ਵਿੱਚ ਇੱਛਾ ਨਾ ਹੋਵੇ। ਜਿਵੇਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਹਕਾਮੀ ਤੋਂ ਭਾਵ ਕਾਮਨਾ ਤੋਂ ਬਿਨਾ। ਕਿਸੇ ਪ੍ਰਕਾਰ ਦੀ ਮਨ ਵਿੱਚ ਕੋਈ ਇੱਛਾ ਨਾ ਹੋਵੇ, ਤਮਾ ਨਾ ਹੋਵੇ ਦੁਨਿਆਵੀ ਸੁੱਖਾਂ ਦੀ, ਕੇਵਲ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹਰ ਸਮੇਂ ਮੰਗੇ। ਮਹਾਰਾਜ ਆਪ ਜੀ ਦੇ ਚਰਨਾਂ ਦਾ ਪਿਆਰ ਹੀ ਸਾਨੂੰ ਭਾਉਂਦਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਪਰਮੇਸ਼ਰ ਨੂੰ ਚੇਤੇ ਕਰਦਾ ਹੈ। ਮਹਾਰਾਜ ਕਹਿੰਦੇ ਕਰਨੀ ਕੁੰਗੂ ਜੇ ਰਲੈ, ਕਿ ਇਹ ਨਿਸ਼ਕਾਮ ਕਰਮਾਂ ਦੀ ਜਿਹੜੀ ਭਗਤੀ ਰੂਪ ਕਰਨੀ ਹੈ, ਬੰਦਗੀ ਰੂਪ ਕਰਨੀ ਹੈ, ਏਦਾਂ ਕਹਿੰਦੇ ਕੁੰਗੂ ਵਿੱਚ ਰਲਾ ਕਰਕੇ ਇਸ ਨੂੰ ਤਿਆਰ ਕਰਨਾ ਕਰੀਏ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਫਿਰ ਘਟ ਹਿਰਦੇ ਘਰ ਦੇ ਅੰਦਰ ਹੀ ਪੂਜਾ ਹੋ ਜਾਵੇਗੀ। ਫਿਰ ਬਾਹਰੀ ਤੌਰ ਤੇ ਪੂਜਾ ਕਰਨ ਦੀ ਲੋੜ ਹੀ ਨਹੀਂ ਪੈਣੀ। ਜੇ ਇਹਨਾਂ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਚੰਦਨ ਦੀ ਲੱਕੜ ਬਣਾ ਲਈਏ, ਮਨ ਆਪਣਾ ਉਰਸਾ ਬਣਾ ਲਈਏ, ਫਿਰ ਇਹ ਜਿਹੜੀ ਨਿਸ਼ਕਾਮ ਕਰਮਾਂ ਦੀ ਕਰਨੀ ਹੈ, ਇਸ ਨੂੰ ਕੇਸਰ ਵਿੱਚ ਪਾ ਕਰਕੇ ਤਿਆਰ ਕਰ ਲਈਏ ਤੇ ਮਹਾਰਾਜ ਕਹਿੰਦੇ ਘਟ ਅੰਦਰ ਪੂਜਾ ਹੋਏ। ਫਿਰ ਹਿਰਦੇ ਘਰ ਦੇ ਅੰਦਰ ਹੀ ਪੂਜਾ ਹੋ ਜਾਵੇਗੀ, ਕਿਉਂਕਿ ਜਿਸ ਦੀ ਪੂਜਾ ਕਰਨੀ ਉਹ ਤਾਂ ਜੋਤ ਰੂਪ ਹੋ ਕਰਕੇ ਅੰਦਰ ਹੀ ਬੈਠਾ ਹੈ, ਉਹ ਆਤਮਾ ਰੂਪ ਹੋ ਕਰਕੇ ਅੰਦਰ ਹੀ ਬੈਠਾ ਹੈ। ਪਰ ਇਹ ਜੀਵ ਤੂੰ ਬਾਹਰ ਸੰਸਾਰ ਦੇ ਅੰਦਰ ਬਾਰ-ਬਾਰ ਠੋਕਰਾਂ ਖਾਂਦਾ ਫਿਰਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਿਰਦੇ ਘਰ ਦੇ ਅੰਦਰ ਹੀ ਫਿਰ ਪੂਜਾ ਹੋ ਜਾਵੇਗੀ। हे ਪ੍ਰਾਣ ਧਾਰੀ ਜੀਵ, ਜੇ ਸੱਚੀ ਹੀ ਪੂਜਾ ਕਰਨੀ ਚਾਹੁੰਦਾ ਹੈ ਤੇ ਫਿਰ ਨਾਮ ਧਿਆਇਆ ਕਰ। ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕਰਿਆ ਕਰ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਪੂਜਾ ਕੀਤੀ ਹੋ ਪੂਜਾ ਸਫਲੀ ਨਹੀਂ ਹੋਣ ਵਾਲੀ। ਜਿੰਨੇ ਮਰਜੀ ਬਾਹਰ ਤੌਰ ਤੇ ਭਾਵੇਂ ਯਤਨ ਕਰ ਲੈ, ਪਰ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾ ਵਿਣ ਨਾਵੈ ਪੂਜ ਨਾ ਹੋਏ। ਕੀਤੀ ਹੀ ਪੂਜਾ ਵਿੱਚ ਤੈਨੂੰ ਪੂਰਾ ਲਾਭ ਨਹੀਂ ਪ੍ਰਾਪਤ ਹੋ ਸਕੇਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤੇ ਤੋਂ ਬਿਨਾ, ਵਾਹਿਗੁਰੂ ਦਾ ਨਾਮ ਜਪੇ ਤੋਂ ਬਿਨਾ ਤੇਰੀ ਪੂਜਾ ਕੀਤੀ ਹੋਈ ਸਫਲ ਨਹੀਂ ਹੋਣ ਵਾਲੀ। ਇਸ ਲਈ ਜੀ ਪੂਜਾ ਕਰਨੀ ਹੈ ਤਾਂ ਅਕਾਲ ਪਰਮੇਸ਼ਰ ਪੁਰਖ ਪਰਮੇਸ਼ਰ ਦੀ ਕਰਨਾ ਕਰ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇਹ ਸਤਿਗੁਰੂ ਜੀ ਦਾ ਹੁਕਮ ਵੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਕਿ ਜੇ ਪੂਜਾ ਕਰਨੀ ਤੇ ਅਕਾਲ ਦੀ ਕਰ, ਜਿਹੜਾ ਅਕਾਲ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਐਵੇਂ ਬੁੱਤਾਂ ਦੀ ਪੂਜਾ ਕਰਦਾ ਰਹਿੰਦਾ, ਮੜੀਆਂ ਮੱਟਾਂ ਤੇ ਜਾ ਕੇ ਪੂਜਾ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਜੇ ਕਰਨੀ ਤੇ ਅਕਾਲ ਸਰੂਪ ਦੀ ਕਰ, ਜਿਹੜਾ ਤੇਰੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ, ਆਤਮਾ ਰੂਪ ਹੋ ਕਰਕੇ ਤੇਰੇ ਅੰਦਰ ਬੈਠਾ ਹੈ। ਕਿਉਂਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੀਤੀ ਹੋਈ ਪੂਜਾ ਅਧੂਰੀ ਰਹਿੰਦੀ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਬਾਹਰ ਦੇਵ ਪਖਾਲੀ ਹੈ। ਫਿਰ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਜਿਹੜੇ ਸਾਡੇ ਠਾਕੁਰ ਹਨ, ਇਹਨਾਂ ਮੂਰਤੀਆਂ ਦਾ ਬਾਹਰ ਤੌਰ ਤੇ ਇਸ਼ਨਾਨ ਵੀ ਕਰਾਉਂਦੇ ਆ, ਤੇ ਤੁਸੀਂ ਮਹਾਰਾਜ ਕਿੱਦਾਂ ਦਾ ਇਸ਼ਨਾਨ ਕਰਾਉਂਦੇ, ਤੁਸੀਂ ਵੀ ਦੱਸੋ। ਹਾਂ, ਕਹਿੰਦੇ ਕਿ ਅਸੀਂ ਪੂਜਾ ਕਰਦੇ ਹਾਂ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਬਾਹਰ ਦੇਵ ਪਖਾਲੀ ਹੈ। ਕਹਿੰਦੇ ਬਾਹਰ ਜਿਹੜਾ ਦੇਵ ਜੋ ਪ੍ਰਕਾਸ਼ ਰੂਪ ਹੋ ਕਰਕੇ ਸਰਬ ਜੀਵਾਂ ਅੰਦਰ ਵਰਤਦਾ ਪਿਆ ਹੈ, ਜਾਂ ਬਾਹਰੀ ਤੌਰ ਤੇ ਜਿਹੜੇ ਦੇਵਿਆਂ ਨੂੰ ਪਖਾਲੀ ਤੁਸੀਂ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ ਹੋ। ਜੇ ਮਨ ਧੋਵੈ ਕੋਏ, ਕਹਿੰਦੇ ਹਨ ਕਿ ਜੇਕਰ ਕੋਈ ਆਪਣੇ ਮਨ ਨੂੰ ਧੋ ਲਵੇ ਨਾ, ਮਨ ਨੂੰ ਸਾਫ਼ ਕਰ ਲਵੇ, ਮਨ ਦਾ ਇਸ਼ਨਾਨ ਕਰਵਾ ਦੇਵੇ, ਮਨ ਨੂੰ ਪਵਿੱਤਰ ਕਰ ਦੇਵੇ, ਬਾਹਰੀ ਤੌਰ ਤੇ ਆਪਣੇ ਆਪ ਹੀ ਮਹਾਰਾਜ ਕਹਿੰਦੇ ਪੂਜਾ ਸਫਲੀ ਹੋ ਜਾਣੀ ਹੈ। ਜੇ ਮਨ ਵਿੱਚ ਛਲ ਧਾਰਨ ਕੀਤੇ ਹਨ, ਮਨ ਜੇ ਬੇਈਮਾਨ ਹੈ, ਮਨ ਕਰਕੇ ਬੇਈਮਾਨੀਆਂ ਕਰਦਾ ਹੈ, ਬੁਰੇ ਵਿਕਲਪਾਂ ਨੂੰ ਬਾਰ-ਬਾਰ ਚਿਤਵਦਾ ਰਹਿੰਦਾ ਹੈ, ਬੁਰਾਈਆਂ ਨੂੰ ਬਾਰ-ਬਾਰ ਯਾਦ ਕਰਦਾ ਰਹਿੰਦਾ ਹੈ, ਤੇ ਹਜ਼ੂਰ ਕਹਿੰਦੇ ਬਾਹਰੀ ਤੌਰ ਤੇ ਫਿਰ ਇਹ ਤਾਂ ਪਖੰਡ ਪਾਦੀ ਹੋਇਆ। ਬਾਹਰੀ ਤੌਰ ਤੇ ਪਖੰਡ ਕਰਨ ਦਾ ਕੋਈ ਵੀ ਜ਼ਿੰਦਗੀ ਅੰਦਰ ਲਾਭ ਨਹੀਂ ਪ੍ਰਾਪਤ ਹੋਣ ਵਾਲਾ।
ਜੇ ਆਪਣੇ ਮਨ ਨੂੰ ਅਵਿਦਿਆ ਦੀ ਮੈਲ ਤੋਂ ਰਹਿਤ ਕਰ ਦੇਵੇ ਔਰ ਅਵਰਣ ਆਦਿਕ ਦਾ ਪੜਦਾ ਪਿਆ ਹੋਇਆ ਮਤ ਤੇ ਇਹਨੂੰ ਦੂਰ ਕਰ ਦਿੰਦਾ ਹੈ, ਤੇ ਹਜੂਰ ਕਹਿੰਦੇ ਹਨ ਬਾਰੀ ਤੌਰ ਤੇ ਵੀ ਤੇਰਾ ਕਰਾਇਆ ਹੋਇਆ ਇਸ਼ਨਾਨ ਸਫਲਾ ਹੋ ਸਕਦਾ ਹੈ। ਜੇ ਹਿਰਦੇ ਅੰਦਰ ਹੀ ਛਲ ਕਪਟਾਂ ਨੂੰ ਧਾਰਨ ਕੀਤਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕੀਤੀ ਹੋਈ ਪੂਜਾ ਕਦੇ ਸਫਲੀ ਨਹੀਂ ਹੋਣ ਵਾਲੀ। ਝੂਠ ਲਹੈ ਜਿਉ ਮਾਜੀਐ, ਜੇਕਰ ਹਿਰਦੇ ਦੀ ਝੂਠ ਲਹਿ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਹਿਰਦੇ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ। ਜਿਵੇਂ ਕੋਈ ਭਾਂਡਾ ਹੈ, ਜਿੰਨੀ ਦੇਰ ਤੱਕ ਝੂਠ ਲੱਗੀ ਹੈ ਉਹਨੂੰ ਪਵਿੱਤਰ ਨਹੀਂ ਮੰਨਿਆ ਜਾ ਸਕਦਾ। ਭਾਂਡੇ ਨੂੰ ਪਹਿਲਾਂ ਸਾਧ ਸੰਗਤ ਜੀ ਧੋਣਾ ਪੈਂਦਾ ਹੈ, ਫਿਰ ਸਾਬਣ ਦੇ ਨਾਲ ਸਾਫ਼ ਕਰਨਾ ਪੈਂਦਾ, ਪਹਿਲਾਂ ਝੂਠ ਲਾਉਣੀ ਪੈਂਦੀ ਹੈ, ਫਿਰ ਉਹਨੂੰ ਸਾਫ਼ ਕਰਨਾ ਪੈਂਦਾ ਹੈ। ਤੇ ਸਾਧ ਸੰਗਤ ਜੀ ਜਿਵੇਂ ਪਹਿਲਾਂ ਸਿਆਣੀਆਂ ਕੁਮਾਈਆਂ ਬੀਬੀਆਂ ਹੁੰਦੀਆਂ ਸਨ, ਧੋ ਵੱਡੀ ਦਿਆ ਕਰਦੀਆਂ ਸਨ ਕਿ ਭਾਂਡੇ ਦੇ ਵਿੱਚੋਂ ਬਦਬੂ ਨਾ ਆਵੇ, ਨਹੀਂ ਤੇ ਧੋਣ ਤੋਂ ਬਾਅਦ ਵਿੱਚ ਵੀ ਬਦਬੂ ਆਉਣ ਲੱਗ ਪੈਂਦੀ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਝੂਠ ਲਹੈ ਜਿਉ ਮਾਜੀ ਹੈ। ਕਹਿੰਦੇ ਹਨ ਇਹ ਪ੍ਰਾਣਾਧਾਰੀ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਕਰਿਆ ਕਰ। ਜੇ ਆਪਣੇ ਹਿਰਦੇ ਨੂੰ ਪਵਿੱਤਰ ਕਰਨਾ ਚਾਹੁੰਦਾ ਹੈ, ਜੋ ਪਾਪ ਕਰਮਾਂ ਦੀ ਮੈਲ ਦੇ ਨਾਲ ਇਹ ਮਨ ਮੈਲਾ ਹੈ, ਅਪਵਿੱਤਰ ਹੈ, ਤੇ ਐਸੀ ਅਪਵਿੱਤਰਤਾ ਪਰਮੇਸ਼ਰ ਦੇ ਨਾਮ ਜਲ ਤੋਂ ਬਿਨਾਂ ਕਦੇ ਲੈ ਨਹੀਂ ਸਕਦੀ। ਹਿਰਦਾ ਸ਼ੁੱਧ ਹੋ ਹੀ ਨਹੀਂ ਸਕਦਾ, ਕਿਉਂਕਿ ਭਰੀ ਹੈ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ। ਉਹ ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਉਤਰਦੀ ਹੈ, ਤੇ ਜਿੰਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਸਤ ਸੰਗਤ ਨਹੀਂ ਕਰਦਾ, ਓਨੀ ਦੇਰ ਤੱਕ ਤੇਰਾ ਹਿਰਦਾ ਕਦੇ ਸ਼ੁੱਧ ਨਹੀਂ ਹੋਣ ਵਾਲਾ। ਤੇ ਸਤ ਸੰਗਤ ਜੀ ਗੁਰਮੁਖ ਪਿਆਰੇ ਸੇਵਾ ਕਰਕੇ ਸਿਮਰਨ ਕਰ ਕਰਕੇ ਆਪਣੇ ਹਿਰਦੇ ਨੂੰ ਸ਼ੁੱਧ ਕਰ ਲੈਂਦੇ ਹਨ। ਜਿਵੇਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਬਚਨ ਹਨ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਬਚਨ ਹੈ, ਕਥਾ ਦੇ ਵਿੱਚ ਸਰਵਣ ਕੀਤਾ ਸੀ। ਕਹਿੰਦੇ ਜਿੰਨਾ ਜ਼ਿਆਦਾ ਬਰਤਨ ਨੂੰ ਚੰਗੀ ਤਰ੍ਹਾਂ ਪਿਆਰ ਦੇ ਨਾਲ ਬਾਰ-ਬਾਰ ਸਾਫ਼ ਕਰਦੇ ਆ, ਉਹਨਾਂ ਜ਼ਿਆਦਾ ਮਨ ਛੇਤੀ ਸਾਫ਼ ਹੁੰਦਾ ਹੈ। ਜਿੰਨਾ ਜ਼ਿਆਦਾ ਬਰਤਨ ਨੂੰ ਸੰਗਤ ਦੇ ਝੂਠੇ ਬਰਤਨਾਂ ਨੂੰ ਧੋਣਾ ਸਾਫ਼ ਕਰਨਾ, ਜਿੰਨੀ ਜ਼ਿਆਦਾ ਭਾਵਨਾ ਤੇ ਪਿਆਰ ਦੇ ਨਾਲ ਸੇਵਾ ਕਰਦਾ ਹੈ, ਉਹਨਾਂ ਛੇਤੀ ਹਿਰਦਾ ਜਿਹੜਾ ਸ਼ੁੱਧ ਹੋਈ ਜਾਂਦਾ। ਜਿੰਨਾ ਬਾਰ-ਬਾਰ ਉਹ ਬਰਤਨ ਨੂੰ ਰਗੜ ਕੇ ਚੰਗੀ ਤਰ੍ਹਾਂ ਸ਼ੁੱਧ ਕਰਦਾ ਨਾ, ਪਵਿੱਤਰ ਕਰਦਾ ਹੈ, ਉਸੇ ਤਰ੍ਹਾਂ ਜੀਵ ਦਾ ਹਿਰਦਾ ਸਹਿਜੇ ਸਹਿਜੇ ਸ਼ੁੱਧ ਹੁੰਦਾ ਹੁੰਦਾ ਇੱਕ ਦਿਨ ਪਵਿੱਤਰ ਹੋ ਹੀ ਜਾਂਦਾ ਹੈ। ਔਗਣਾਂ ਦੀ ਪਾਪ ਕਰਮਾਂ ਦੀ ਮੈਲ ਦਹਿ ਜਾਂਦੀ ਹੈ, ਹਿਰਦਾ ਫਿਰ ਪਵਿੱਤਰ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਝੂਠ ਲਹੈ ਜੀਉ ਮਾਂਜੀ ਹੈ। ਹੇ ਜੀਵਾ, ਇਸ ਮਨ ਨੂੰ ਮਾਂਜਣਾ ਕਰ, ਪ੍ਰੇਮ ਰੂਪੀ ਜਲ ਲੈ ਕੇ ਨਾਮ ਰੂਪੀ ਸਾਬਣ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਵਿੱਚ ਜੁੜ ਕਰਕੇ ਇਸ ਹਿਰਦੇ ਨੂੰ ਮਾਂਜ ਕਰਕੇ ਸ਼ੁੱਧ ਕਰਨਾ ਕਰ। ਮੋਖ ਪਿਆਣਾ ਹੋਏ, ਤੇ ਤੇਰਾ ਫਿਰ ਜਿਹੜਾ ਪਿਆਣਾ ਭਾਵ ਕਿ ਪਿਆਨਾ ਕਰਨਾ, ਕਿਸੇ ਪਾਸੇ ਜਾਣਾ, ਫਿਰ ਮੁਕਤੀ ਦੇ ਕਿਨਾਰੇ ਵੱਲ ਭਾਵ ਪਰਮੇਸ਼ਰ ਦੇ ਮੁਕਤ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਘਰ ਵੱਲ ਤੇਰਾ ਪਿਆਨਾ ਹੋਵੇਗਾ। ਫਿਰ ਪਰਮਾਤਮਾ ਦੇ ਪਾਕ ਘਰ ਵੱਲ ਤੇਰਾ ਧਿਆਨ ਜੁੜੇਗਾ, ਜੇ ਹਿਰਦੇ ਨੂੰ ਸ਼ੁੱਧ ਕਰ ਲਵੇ। ਨਹੀਂ ਤੇ ਮਨ ਦੇ ਅੰਦਰ ਜਿੰਨਾ ਚਿਰ ਮੈਲ ਲੱਗੀ ਰਹਿੰਦੀ ਹੈ ਨਾ, ਉਹਨਾਂ ਚਿਰ ਪਰਮੇਸ਼ਰ ਦਾ ਨਾਮ ਜਪਣਾ ਚੰਗਾ ਨਹੀਂ ਲੱਗਦਾ। ਇਹ ਸਤ ਸੰਗਤ ਜੀ ਨਿਸ਼ਾਨੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਦਾਹਰਨ ਦੇ ਕਰਕੇ ਵੀ ਸਮਝਾਇਆ ਹੈ। ਮਹਾਰਾਜ ਸਿੰਘ ਜੀ ਨੇ ਬਚਨ ਕੀਤਾ, ਜਿਉ ਕਨਕੋ ਕੋਠਾਰੀ ਚੜ੍ਹਿਓ ਕਬਰ ਹੋਤ ਫਿਰੋ, ਜਬ ਤੇ ਸੁਧ ਪਏ ਹੈ ਬਾਰਹਿ ਤਬ ਤੇ ਥਾਨ ਥਿਰੋ। ਇਹ ਨਿਸ਼ਾਨੀ ਹੈ ਮੈਲੇ ਮਨ ਦੀ, ਕਿਉਂਕਿ ਅਸੀਂ ਤਾਂ ਮੰਨਦੇ ਨਹੀਂ ਕਿ ਸਾਡਾ ਮਨ ਮੈਲਾ ਹੈ। ਖਿਮਾ ਕਰਨਾ, ਆਪਾਂ ਸਾਰੇ ਕਹਿੰਦੇ ਕਿ ਮਨ ਸਾਡਾ ਬੜਾ ਸਾਫ਼ ਹੈ। ਕੌਣ ਕਹਿੰਦਾ ਕਿ ਮੇਰਾ ਮਨ ਮੈਲਾ? ਕੋਈ ਨਹੀਂ ਕਹਿੰਦਾ। ਆਪਾਂ ਇਹੋ ਹੀ ਦਾਅਵਾ ਕਰਦੇ ਆ ਕਿ ਨਹੀਂ ਜੀ ਸਾਡਾ ਮਨ ਬਹੁਤ ਸਾਫ਼ ਹੈ ਜੀ, ਤੇ ਬੜੇ ਸੱਚੇ ਸੁੱਚੇ ਆ। ਸਾਨੂੰ ਕੀ ਲੋੜ ਹੈ ਨਾਮ ਜਪਣ ਦੀ, ਸਾਨੂੰ ਕੀ ਲੋੜ ਹੈ ਗੁਰਬਾਣੀ ਪੜ੍ਹਨ ਦੀ, ਗੁਰੂ ਵਾਲੇ ਬਣਨ ਦੀ। ਅਸੀਂ ਕਿਹੜਾ ਕੋਈ ਨਸ਼ਾ ਪੱਤਾ ਕਰਦੇ ਆ, ਅਸੀਂ ਕਿਹੜਾ ਕੁਝ ਖਾਂਦੇ ਪੀਂਦੇ। ਇਹ ਕਈ ਵਾਰ ਸਾਧ ਸੰਗਤ ਜੀ ਸਾਡਾ ਜਵਾਬ ਹੁੰਦਾ ਹੈ, ਜਾਂ ਇੱਦਾਂ ਦੀ ਮਨ ਦੇ ਅੰਦਰ ਸਾਡੇ ਵਿਚਾਰ ਹੁੰਦੀ ਹੈ। ਪਰ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛ ਲਈਏ, ਕਿਉਂਕਿ ਸਤਿਗੁਰੂ ਜੀ ਦਾ ਅੰਤਰਜਾਮੀ ਹੈ ਨਾ।
ਮਹਾਰਾਜ ਸੱਚੇ ਪਾਤਸ਼ਾਹ ਦੇ ਸਭ ਦੇ ਦਿਲ ਦੀ ਜਾਣਦੇ ਆ ਨਾ, ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ, ਕਿਸ ਜੀਵ ਦਾ ਮਨ ਸਾਫ਼ ਹੈ ਤੇ ਕਿਸ ਦਾ ਮਨ ਮੈਲਾ ਹੈ। ਹਜੂਰ ਨੇ ਉਦਾਹਰਣ ਦੇ ਕਰਕੇ ਸਮਝਾਇਆ, ਕਹਿੰਦੇ ਜਿਉ ਕਣਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ। ਇੱਕ ਸੁਨਿਆਰਾ ਹੁੰਦਾ ਹੈ, 12 ਬੰਨੀ ਦਾ ਸੁੱਧ ਬਣਾਉਣ ਦੇ ਵਾਸਤੇ ਸੋਨਾ, ਜਿੰਨਾ ਚਿਰ ਸੋਨੇ ਵਿੱਚ ਮੈਲ ਹੁੰਦੀ ਹੈ ਨਾ, ਕੋਠਾਲੀ ਵਿੱਚ ਪਾਏ ਅੱਗ ਤੇ ਤਪਾਉਂਦਾ ਤੇ ਉਹ ਕਮਲੀਆਂ ਦੀ ਤਰ੍ਹਾਂ ਵਿੱਚ ਭੁੜਕੀ ਜਾਂਦਾ, ਬਾਰ-ਬਾਰ ਚੱਕਰ ਲਾਉਂਦਾ ਜਿੰਨਾ ਚਿਰ ਉਹ ਸੋਨੇ ਦੇ ਵਿੱਚ ਮੈਲ ਹੁੰਦੀ ਹੈ। ਤੇ ਜਿਵੇਂ ਜਿਵੇਂ ਅੱਗ ਦੇ ਸਾੜਦਾ ਵਿੱਚ ਪਿਆ ਹੋਇਆ ਅਸ਼ੁੱਧ ਸੋਨਾ ਉਨਾ ਹੀ ਜ਼ਿਆਦਾ ਸਤ ਸੰਗਤ ਜੀ ਬਾਰ-ਬਾਰ ਭਟਕਦਾ ਹੈ ਤੇ ਸਹਿਜੇ ਸਹਿਜੇ ਮੈਲ ਸੜ ਜਾਂਦੀ, ਤੇ ਜਦੋਂ ਸ਼ੁੱਧ ਰਹਿ ਜਾਂਦਾ ਮੈਲ ਸਾਰੀ ਸੜ ਜਾਂਦੀ ਤੇ ਫਿਰ ਸੋਨਾ ਟਿਕਿਆ ਰਹਿੰਦਾ, ਫਿਰ ਨਹੀਂ ਕੋਠਾਲੀ ਵਿੱਚ ਭਟਕਦਾ। ਇਸੇ ਤਰ੍ਹਾਂ ਸ਼ਬਦ ਦੀ ਪ੍ਰਚੰਡ ਅਗਲੀ ਦੇ ਸਾਧ ਸੰਗਤ ਜੀ ਜਿਵੇਂ ਜਿਵੇਂ ਗੁਰਸਿੱਖ ਇਹਨੂੰ ਸਾਰਦਾ ਹੈ ਨਾ, ਮਨ ਦੀ ਮੈਲ ਨੂੰ, ਮਨ ਨੂੰ ਗੁਰੂ ਚਰਨਾਂ ਵਿੱਚ ਜੋੜਨ ਦਾ ਯਤਨ ਕਰਦਾ, ਮਨ ਨਹੀਂ ਟਿਕਦਾ। ਪਹਿਲਾਂ ਨਾਮ ਜਪਣਾ ਸ਼ੁਰੂ ਕਰੀਏ, ਗੁਰਬਾਣੀ ਪੜ੍ਹਨੀ ਸ਼ੁਰੂ ਕਰੀਏ ਤੇ ਮਨ ਬਹੁਤ ਜ਼ਿਆਦਾ ਭੱਜਾ ਹੀ ਫਿਰਦਾ। ਸ਼ਿਨ ਮਾਤਰ ਸਮੇਂ ਵਿੱਚ ਬੈਠਿਆਂ ਹੋਏ ਪਤਾ ਨਹੀਂ ਦੇਸ਼ਾਂ ਪਰਦੇਸਾਂ ਕਿੱਥੋਂ ਘੁੰਮ ਕੇ ਆ ਜਾਂਦਾ। ਸ਼ਿਨ ਮਾਤਰ ਸਮੇਂ ਵਿੱਚ ਬੈਠਿਆਂ ਹੋਏ ਇਦਾਂ ਦੀ ਇਸ ਮਨ ਦੀ ਹਾਲਤ ਹੈ। ਤੇ ਮਹਾਰਾਜ ਕਹਿੰਦੇ ਜਬ ਤੇ ਸੁਧ ਪਏ ਹੈ ਬਾਰਹੇ ਤਬ ਤੇ ਥਾਰ ਥਿਰੋ। ਜਦੋਂ 12 ਬੰਦੀ ਦਾ ਸੁਧ ਹੋ ਜਾਂਦਾ ਸੋਨਾ ਤੇ ਫਿਰ ਟਿਕ ਜਾਂਦਾ ਹੈ। ਇਸੇ ਪ੍ਰਕਾਰ ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਦਾ ਹੈ ਤਿਵੇਂ ਤਿਵੇਂ ਮਨ ਦੀ ਮੈਲ ਰਹਿੰਦੀ ਜਾਂਦੀ ਹੈ ਤੇ ਜਦੋਂ ਮਨ ਸ਼ੁੱਧ ਹੋ ਜਾਂਦਾ ਹੈ ਤੇ ਫਿਰ ਮਨ ਟਿਕ ਜਾਂਦਾ, ਕਿਸੇ ਪਾਸੇ ਵੀ ਭਟਕਦਾ ਨਹੀਂ ਹੈ। ਭਾਵੇਂ ਰੰਗਾਂ ਦੀ ਸੰਸਾਰ ਦੀ ਦੁਨੀਆ ਦੇ ਵਿੱਚ ਵਿਚਰਦਾ ਹੈ ਪਰ ਮਨ ਨਹੀਂ ਕਰਦਾ, ਚਿੱਤ ਵੀ ਭਟਕਦਾ। ਮਨ ਗੁਰੂ ਚਰਨਾਂ ਦੇ ਨਾਲ, ਗੁਰੂ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ। ਮਹਾਰਾਜ ਸ਼ਿਵ ਜੀ ਨੇ ਗੁਰਬਾਣੀ ਵਿੱਚ ਨਿਸ਼ਾਨੀ ਦੱਸੀ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਕਹਿੰਦੇ ਨੇ, ਝੂਠ ਲਹੈ ਜੀਉ ਮਾਂਜੀਏ ਮੋਖ ਪਿਆਣਾ ਹੋਏ। ਹੇ ਜੀਵ ਜੇਕਰ ਆਪਣੇ ਹਿਰਦੇ ਨੂੰ ਮਾਂਜ ਲਵੇ, ਨਾਮ ਦਾ ਸਾਬਣ ਲਾ ਕੇ, ਪ੍ਰੇਮ ਦਾ ਪਾਣੀ ਪਾ ਕੇ ਹਿਰਦੇ ਨੂੰ ਸ਼ੁੱਧ ਕਰ ਲਵੇ ਤਾਂ ਫਿਰ ਮੁਕਤੀ ਦੇ ਦਰਵਾਜ਼ੇ ਬੰਦ, ਮੋਖ ਪਿਆਣਾ ਪਰਮੇਸ਼ਰ ਦੇ ਘਰ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਪਾਸੇ ਤੇਰਾ ਪਿਆਨਾ ਹੋ ਜਾਵੇਗਾ। ਪਸ਼ੂ ਮਿਲ ਹੈ ਚੰਗਿਆਈਆ। ਤੇ ਹਜੂਰ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਨਹੀਂ ਨਾ ਜਪਦੇ ਪਰਮੇਸ਼ਰ ਦਾ, ਉਹਨਾਂ ਦੇ ਨਾਲੋਂ ਪਸ਼ੂ ਵੀ ਚੰਗੇ ਹਨ। ਉਹਨਾਂ ਦੇ ਵਿੱਚ ਵੀ ਪ੍ਰਮਾਤਮਾ ਨੇ ਗੁਣ ਪਾਏ ਹੈ। ਸਤਿਗੁਰੂ ਜੀ ਕਹਿੰਦੇ ਪਸ਼ੂ ਮਿਲੇ ਹੈ ਚੰਗਿਆਈਆ। ਕਹਿੰਦੇ ਹਨ ਕਿ ਮਨੁੱਖ ਨਾਮ ਨਹੀਂ ਜਪਦਾ, ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦਾ, ਇਸ ਲਈ ਮਨੁੱਖ ਦੇ ਨਾਲੋਂ ਜਾਣੋ ਕਿ ਪਸ਼ੂ ਵੀ ਚੰਗੇ ਹਨ, ਉਹਨਾਂ ਦੇ ਵਿੱਚ ਵੀ ਚੰਗੇ ਗੁਣ ਹਨ। ਖੜ ਖਾਵਹਿ ਅੰਮ੍ਰਿਤ ਦੇਹ। ਖੜ ਘਾਹ ਫੂਸ ਖਾ ਕਰਕੇ, ਪੱਠੇ ਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਆ। ਮਹਾਰਾਜ ਕਹਿੰਦੇ ਇਹਦੇ ਨਾਲੋਂ, ਮਨੁੱਖ ਦੇ ਨਾਲੋਂ ਤਾਂ ਫਿਰ ਵੀ ਜਿਹੜੇ ਪਸ਼ੂ ਉਹ ਚੰਗੇ ਹਨ। ਤੇ ਮਨੁੱਖ ਦੀ ਕਿੱਦਾਂ ਦੀ ਹਾਲਤ ਹੈ, 36 ਪ੍ਰਕਾਰ ਦੇ ਭੋਜਨ ਖਾ ਕੇ ਫਿਰ ਵੀ ਗੰਦਗੀ ਖਿਲਾਰਦਾ ਰਹਿੰਦਾ, ਕੋਈ ਚੰਗਾ ਕੰਮ ਨਹੀਂ ਕਰਦਾ, ਨਾ ਚੰਗਾ ਸੋਚਦਾ, ਨਾ ਕਿਸੇ ਦਾ ਭਲਾ ਕਰਦਾ, ਨਾ ਭਲਾ ਚਿਤਵਦਾ, ਹਰ ਸਮੇਂ ਬੁਰਾਈਆਂ ਹੀ ਬਾਰ-ਬਾਰ ਸੋਚਦਾ ਤੇ ਕਰਦਾ ਰਹਿੰਦਾ। ਇਸ ਕਰਕੇ ਫਿਰ ਪਸ਼ੂ ਚੰਗੇ ਹੋਏ ਨਾ, ਘਾਹ ਖਾ ਕਰਕੇ ਤੇ ਫਿਰ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੇ ਐ। ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਜਿਹੜੇ ਨਾਮ ਤੋਂ ਹੀਣੇ ਜੀਵ ਹਨ, ਨਾਮ ਬਿਹੂਣੇ ਆਦਮੀ, ਜਿਹੜੇ ਨਾਮ ਤੋਂ ਹੀਣੇ ਆਦਮੀ ਹਨ, ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਤ੍ਰਿਗ ਜੀਵਨ ਕਰਮ ਕਰੇ ਹੈ। ਹਜੂਰ ਕਹਿੰਦੇ ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ, ਫਿਟਕਾਰਾਂ ਨੇ ਲਾਹਣਤਾ ਹਨ। 100 ਵਾਰ ਮੂੰਹ ਫਿਟਕਾਰੀ ਤੇ ਇੱਕ ਲਾਹਣਤ ਬਣਦੀ ਹੈ, 100 ਲਾਹਣਤਾਂ ਪਾਈਏ ਤੇ ਇੱਕ ਤ੍ਰਿਗ ਬਣਦਾ। ਕਿੰਨੀਆਂ ਫਿਟਕਾਰਾਂ ਉਹਦੇ ਜੀਵਨ ਨੂੰ ਮਹਾਰਾਜ ਨੇ ਪਾਈਆਂ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਹਜੂਰ ਕਹਿੰਦੇ ਨਾਮ ਵਿਹੂਣੇ ਆਦਮੀ। ਆਦਮੀ ਸਾਧ ਸੰਗਤ ਜੀ ਆਦਮ ਤੋਂ, ਇਹ ਸ਼ਬਦ ਤੋਂ ਬਣਿਆ ਆਦਮੀ ਇਸਲਾਮ ਮਤ ਅਨੁਸਾਰ। ਤੇ ਜਿਹੜਾ ਮਾਨਸ ਸ਼ਬਦ ਹੈ ਨਾ ਇਹ ਵੀ ਮਨੁੱਖ ਲਈ ਵਰਤਦੇ ਹਨ, ਤੇ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਹ ਮਨੂ ਤੋਂ ਬਣਿਆ ਹੋਇਆ, ਮਨੂ ਤੋਂ, ਕਿ ਜਿਹੜਾ ਮਾਨਸ ਹੈ। ਮਹਾਰਾਜ ਕਹਿੰਦੇ ਜਿਹੜਾ ਨਾਮ ਤੋਂ ਹੀਣਾ ਜੀਵ ਹੈ ਉਹ ਜਾਣੋ ਕਿ ਉਹਦੇ ਜੀਵਨ ਨੂੰ ਤ੍ਰਿਗਾਕਾਰ ਹੈ, ਲਾਹਣਤਾਂ ਫਿਟਕਾਰਾਂ ਹਨ।
ਤੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਉਚਾਰਨ ਕੀਤਾ ਹੈ, ਗੁਰ ਮੰਤਰ ਹੀ ਨਾਸਿਆ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨ ਹੈ, ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕਾ ਹੈ ਸਰਪ ਨ ਹੈ ਤੁਲ ਖਲ ਹੈ। ਕਹਿੰਦੇ ਹਨ ਕਿ ਜਿਹੜਾ ਨਾਮ ਤੁਹੀਣਾ ਜੀਵ ਹੈ ਨਾ, ਉਹ ਜਾਣੋ ਕਿ ਸੰਸਾਰ ਦੇ ਅੰਦਰ ਇਹਨਾਂ ਟੇਢੀਆਂ ਜੂਨਾਂ ਤੋਂ ਵੀ ਮਾੜਾ ਹੈ। ਇਹ ਸੰਸਾਰ ਦੇ ਨਿਰਬੁੱਧ ਜੀਵ ਵੀ ਉਹਦੇ ਨਾਲੋਂ ਚੰਗੇ ਹਨ। ਕੂਕਰ ਹੈ ਸੂਕਰ ਹੈ ਕਾਂ, ਭਾਵੇਂ ਕੁੱਤਾ ਹੈ ਸੂਰ, ਇਹਨਾਂ ਦੇ ਵਿੱਚ ਵੀ ਅਜੇ ਗੁਣ ਹੈ, ਪਰ ਸਾਖਤ ਬੰਦਾ ਇਹਨਾਂ ਦੇ ਨਾਲੋਂ ਵੀ ਮਾੜਾ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਇਸ ਲਈ ਹਜੂਰ ਕਹਿੰਦੇ ਉਹਦੇ ਜੀਵਨ ਨੂੰ ਲਾਹਣਤਾਂ ਫਿਟਕਾਰਾਂ ਨੇ ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਨੇੜਾ ਹੈ ਦੂਰ ਨਾ ਜਾਣਿਆ ਹੋ, हे ਪ੍ਰਾਣਾ ਧਾਰੀ ਜੀਵ, ਪਰਮੇਸ਼ਰ ਨੇੜੇ ਤੋਂ ਨੇੜੇ ਹੈ, ਕਦੇ ਦੂਰ ਨਾ ਜਾਣਨਾ ਕਰੋ। ਨਿਸ਼ਚੈ ਕਰਕੇ ਜਾਣੋ ਕਿ ਪਰਮਾਤਮਾ ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਵਸਦਾ ਹੈ। ਨਿਤ ਸਾਰੇ ਸੰਭਾਲੇ, ਨਿਤ ਪ੍ਰਤੀ ਸਾਰੇ ਜੀਵਾਂ ਦੀ ਸੰਭਾਲਣਾ ਪਰਮੇਸ਼ਰ ਆਪ ਹੀ ਤਾਂ ਕਰਦਾ ਪਿਆ। ਆਪ ਹੀ ਪ੍ਰਤਪਾਲੈ ਅਪਿਆਉ ਦੇ, ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਜੀਵਾਂ ਨੂੰ ਸੰਭਾਲਣ ਵਾਲਾ ਹੈ, ਹਰ ਇੱਕ ਜੀਵ ਦੀ ਪਰਵਰਿਸ਼ ਕਰਨ ਵਾਲਾ ਹੈ। ਐਸਾ ਪਰਮਾਤਮਾ ਜੀ ਦਾ ਸਰੂਪ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਨੇੜੇ ਤੋਂ ਨੇੜੇ ਪਰਮਾਤਮਾ ਦਾ ਸਰੂਪ ਵਸਦਾ ਹੈ। ਉਹ ਆਪ ਹੀ ਸਰਬ ਜੀਵਾਂ ਦੀ ਪਰਵਰਿਸ਼ ਕਰਦਾ ਹੈ, ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ। ਆਪ ਹੀ ਪਾਲਣਾ ਕਰਦਾ ਹੈ, ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਘਾਲਣ ਵਾਲਾ ਹੈ, ਆਪ ਹੀ ਜੀਵਾਂ ਦਾ ਕਾਲ ਕਰਨ ਵਾਲਾ ਪਰਮੇਸ਼ਰ ਹੈ। ਜੋ ਦੇਵੈ ਸੋ ਖਾਵਣਾ, ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਵੀ ਜੀਵਨ ਦੇ ਅੰਦਰ ਪ੍ਰਮਾਤਮਾ ਦਾਤਾਂ ਦਿੰਦਾ ਹੈ, ਪ੍ਰਾਰਬਧ ਅਨੁਸਾਰ ਉਹ ਜੀਵ ਦਾਤਾਂ ਲੈ ਕੇ ਖਾਂਦੇ ਹਨ। ਕਿਸੇ ਦਾ ਆਪਣਾ ਜ਼ੋਰ ਨਹੀਂ, ਆਪਣਾ ਕੋਈ ਬਲ ਨਹੀਂ ਹੈ। ਕਹੋ ਨਾਨਕ ਸਾਚਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਹੈ ਗੁਰਸਿੱਖੋ, ਉਹ ਪਰਮੇਸ਼ਰ ਸਦੀਵੀ ਕਾਲ ਦੇ ਸੱਚਾ ਹੈ। ਪਰਮਾਤਮਾ ਸਦਾ ਰਹਿਣ ਵਾਲਾ ਹੈ। ਸਾਹਿਬ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਉਹ ਪਰਮਾਤਮਾ ਸਦੀਵੀ ਕਾਲ ਦੀ ਸਦਾ ਰਹਿਣ ਵਾਲਾ ਹੈ। ਉਹ ਕਦੇ ਜਾਣ ਵਾਲਾ ਨਹੀਂ ਹੈ ਕਿਤੇ, ਤੇ ਨਾ ਕਦੇ ਘਟਨ ਵਧਣ ਵਾਲਾ ਹੈ। ਨਾ ਉਹ ਵੱਢੈ ਨਾ ਘਟਦਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਐਸਾ ਪਰਮੇਸ਼ਰ ਦਾ ਸਰੂਪ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜੋ ਦੇਵੈ ਸੋ ਖਾਵਣਾ, ਪ੍ਰਾਰਬਧ ਅਨੁਸਾਰ ਜਿੱਦਾਂ ਦਾ ਕਿਸੇ ਦਾ ਆਹਾਰ ਹੈ, ਉਹ ਕਰਮਾਂ ਅਨੁਸਾਰ ਜੋ ਕੁਝ ਦਾਤਾ ਦਿੰਦਾ ਉਹ ਕੁਝ ਜੀਵ ਖਾਂਦੇ ਪਏ ਹਨ। ਕਿਉਂਕਿ ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਪਰਮਾਤਮਾ ਜੋ ਆਪ ਜੀ ਦਾਤਾਂ ਦਿੰਦੇ ਸੀ ਅਸੀਂ ਪਾਉਂਦੇ ਸਾਂ, ਜੋ ਦੇ ਰਹੇ ਹੋ ਪਾ ਰਹੇ ਹਾਂ, ਜੋ ਆਉਣ ਵਾਲੇ ਸਮੇਂ ਵਿੱਚ ਦੇਵੋਗੇ ਉਹ ਕੁਝ ਅਸੀਂ ਪਾਵਾਂਗੇ। ਮਹਾਰਾਜ ਆਪ ਜੀ ਦਾ ਸਰੂਪ ਸਦੀਵੀ ਕਾਲ ਦੇ ਸਤ ਹੈ। ਗੂਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਇਹ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਬੇਅੰਤ ਹੈ। ਕੁਝ ਪ੍ਰੇਮੀਆਂ ਸ਼ਰਧਾਲੂਆਂ ਨੇ ਬੇਨਤੀ ਕੀਤੀ, ਮਹਾਰਾਜ ਸਿਵ ਜੀ ਦੇ ਚਰਨਾਂ ਵਿੱਚ ਮਹਾਤਮਾ ਦੇ ਪੁੰਜ ਇਕੱਠਾ ਹੋਇਆ ਸੀ। ਕਹਿਣ ਲੱਗੇ, ਮਹਾਰਾਜ ਆਪ ਜੀ ਕਹਿੰਦੇ ਹੋ ਕਿ ਪ੍ਰਮਾਤਮਾ ਇੱਕ ਹੈ, ਆਪ ਜੀ ਅਕਾਲ ਪੁਰਖ ਜੀ ਦਾ ਸਰੂਪ ਹੋ, ਤੇ ਉਸ ਪਰਮਾਤਮਾ ਦੇ ਬਾਬਤ ਕੁਝ ਕਥਨ ਕਰਕੇ ਦੱਸੋ, ਕਿੰਨਾ ਕੁ ਵੱਡਾ ਹੈ, ਪਰਮਾਤਮਾ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਦੂਸਰਾ ਰੂਪ ਹੋ ਕਰਕੇ ਕਦੇ ਪਰਮੇਸ਼ਰ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ, ਕਦੇ ਨਹੀਂ ਪਰਮਾਤਮਾ ਦਾ ਅੰਤ ਪੈਂਦਾ। ਜੋ ਹੈ ਹੀ ਬੇਅੰਤ ਹੈ, ਉਹਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ। ਜਿਵੇਂ ਸਤਿਗੁਰੂ ਜੀ ਦੀ ਮੁੱਖ ਵਾਕ ਹਨ ਗੁਰਬਾਣੀ ਅੰਦਰ, ਮੈਂ ਵੇਖਿਓ ਰੇ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਰ ਲਾਗੈ ਢੂੜ ਰਹੇ ਹਮ ਮੂਚਾ। ਇੰਨਾ ਜ਼ਿਆਦਾ ਉੱਚਾ ਹੈ ਕਿ ਉਹਦੇ ਸਮਾਨ ਕੋਈ ਉੱਚਾ ਹੈ ਹੀ ਨਹੀਂ ਹੈ। ਐਸਾ ਪਰਮਾਤਮਾ ਸਭ ਤੋਂ ਉੱਚਾ ਤੇ ਸੁੱਚਾ ਪਰਮੇਸ਼ਰ ਦਾ ਸਰੂਪ ਹੈ। ਤੇ ਹਜੂਰ
ਕਥਨ ਕਰਦੇ, ਫਿਰ ਕਹਿੰਦੇ ਮਹਾਰਾਜ ਕੋਈ ਮਹਿਮਾ, ਥੋੜੀ ਬਹੁਤੀ ਮਹਿਮਾ ਹੀ ਪਰਮਾਤਮਾ ਦੀ ਕਥਨ ਕਰਦੇ ਹੋ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਪ੍ਰੇਮੀ ਜਨ, ਦੇਖੋ ਕਿੰਨੇ ਕਿੰਨੇ ਸੰਸਾਰ ਦੇ ਦੈਵੀ ਸ਼ਕਤੀਆਂ ਨੇ ਵੀ ਅੰਤ ਪਾਉਣ ਦਾ ਯਤਨ ਕੀਤਾ, ਪਰ ਬੇਅੰਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ ਪਾ ਸਕਿਆ, ਨਾ ਹੀ ਕੋਈ ਪਾ ਸਕੇਗਾ। ਨਾਭ ਕਮਲ ਤੇ ਬ੍ਰਹਮਾ ਉਪਜੇ। ਕਹਿਣ ਲੱਗੇ ਜਿਹੜਾ ਵਿਸ਼ਨੂੰ ਜੀ ਦੀ ਨਾਭੀ ਤੋਂ ਕਮਲ ਪੈਦਾ ਹੋਇਆ ਸੀ, ਉਹਦੇ ਵਿੱਚੋਂ ਬ੍ਰਹਮਾ ਜੀ ਦਾ ਜਨਮ ਹੋਇਆ। ਤੇ ਜਦੋਂ ਜਨਮ ਹੋਇਆ ਤੇ ਆਸੇ-ਪਾਸੇ ਪਾਣੀ ਹੀ ਪਾਣੀ ਦੇਖਿਆ, ਤੇ ਕਹਿਣ ਲੱਗਾ ਕਿ ਮੈਂ ਸਵੰਭੂ ਹਾਂ, ਮੈਂ ਸੁੱਤੇ ਪ੍ਰਕਾਸ਼, ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਨੇੜੇ ਦੇਖਿਆ ਕਿ ਮੇਰਾ ਕੋਈ ਲਾਗੇ ਹੈ ਹੀ ਨਹੀਂ। ਜੇ ਮੈਨੂੰ ਕਿਸੇ ਨੇ ਜਨਮ ਦਿੱਤਾ ਹੁੰਦਾ ਤੇ ਮੇਰੇ ਮਾਤਾ ਪਿਤਾ ਕੋਈ ਨਾ ਕੋਈ ਲਾਗੇ ਹੋਣਾ ਸੀ, ਪਰ ਕੋਈ ਮੇਰੇ ਨੇੜੇ ਨਹੀਂ ਹੈ। ਇਹ ਮਨ ਵਿੱਚ ਭਰਮ ਪੈਦਾ ਹੋ ਗਿਆ। ਫਿਰ ਹੰਕਾਰ, ਜੇ ਭਰਮ ਆ ਜਾਵੇ ਤੇ ਹੰਕਾਰ ਵੀ ਨਾਲ ਹੀ ਆ ਜਾਂਦਾ। ਕਹਿੰਦਾ ਜੀ ਮੈਨੂੰ ਕੋਈ ਪੈਦਾ ਨਹੀਂ ਕਰ ਸਕਦਾ। ਤੇ ਆਕਾਸ਼ ਬਾਣੀ ਹੋਈ ਕਿ ਬ੍ਰਹਮਾ ਤੈਨੂੰ ਇਸ ਕਮਲ ਨੇ ਜਨਮ ਦਿੱਤਾ, ਕਮਲ ਦੇ ਵਿੱਚੋਂ ਤੇਰਾ ਜਨਮ ਹੋਇਆ। ਤੇ ਕਹਿਣ ਲੱਗਾ ਜੀ ਮੇਰਾ ਸਰੀਰ ਵੱਡਾ ਤੇ ਕਠੋਰ ਹੈ, ਇਹ ਕਮਲ ਤੇ ਬੜਾ ਨਾਜ਼ੁਕ ਜਿਹਾ, ਇਹ ਮੈਨੂੰ ਕਿਵੇਂ ਪੈਦਾ ਕਰ ਸਕਦਾ ਹੈ। ਫਿਰ ਆਕਾਸ਼ ਬਾਣੀ ਹੋਈ, ਨਹੀਂ ਬ੍ਰਹਮਾ ਤੂੰ ਇਸ ਕਮਲ ਦੇ ਵਿੱਚੋਂ ਹੀ ਜਨਮਿਆ ਹੈ। ਪਰ ਨਹੀਂ ਮੰਨਣ ਵਿੱਚ ਆਇਆ। ਇੱਕ ਵਾਰ ਕਮਲ ਦੀ ਨਾਲੀ ਤੇ ਲੱਤ ਮਾਰੀ ਤੇ ਲਿਪ ਗਈ। ਜਿਵੇਂ ਛੋਟੇ ਬੱਚੇ ਦਾ ਸਤ ਸੰਗਤ ਜੀ ਵੱਡੇ ਗੁੱਸਾ ਨਹੀਂ ਨਾ ਕਰਦੇ, ਸਹਾਰ ਲੈਂਦੇ ਆ, ਬਰਦਾਸ਼ਤ ਕਰ ਲੈਂਦੇ ਆ। ਜੇ ਅੱਗੋਂ ਕੋਈ ਮਾਰੇ ਵੀ ਤੇ ਇਹ ਵੱਡਿਆਂ ਦਾ ਸੁਭਾਅ ਹੁੰਦਾ ਕਿ ਬਰਦਾਸ਼ਤ ਕਰ ਲੈਣਾ। ਕਮਲ ਨੇ ਹੀ ਜਨਮ ਦਿੱਤਾ, ਉਹ ਨਾਲੀ ਨੇ ਸਤ ਸੰਗਤ ਜੀ ਸਹਾਰਿਆ, ਲਿਪ ਗਈ। ਦੂਜੀ ਵਾਰ ਫੇਰ ਲੱਤ ਮਾਰੀ, ਫੇਰ ਲਿਪ ਗਈ। ਤੇ ਤੀਜੀ ਵਾਰ ਲੱਤ ਮਾਰਨ ਲੱਗਾ ਤੇ ਨਾਲੀ ਦੇ ਵਿੱਚ ਹੀ ਚਲਾ ਗਿਆ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਥਨ ਕੀਤਾ, 36 ਜੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ, ਧੁੰਦੂ ਕਾਰਨ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। 36 ਯੁਗ ਭਾਵ 18 ਯੁਗ ਬੀਤ ਗਏ ਹੇਠਾਂ ਨਾਲੀ ਦੇ ਹੇਠਾਂ ਜਾਂਦਿਆਂ ਹੋਇਆਂ। ਐਨ ਗਾੜ ਹਨੇਰਾ ਹੀ ਹਨੇਰਾ ਸੀਗਾ। ਕਦੇ ਮੂੰਹ ਦੇ ਮੂੰਹ ਹੋ ਜਾਂਦਾ, ਕਦੇ ਪੈਰ ਉੱਪਰ ਚੱਕੇ ਜਾਂਦੇ ਸਨ, ਕਦੇ ਮੁੱਖ ਉੱਪਰ ਹੋ ਜਾਂਦਾ ਤੇ ਪੈਰ ਹੇਠਾਂ ਹੋ ਜਾਂਦੇ ਸੀ। ਇਉਂ ਕਹਿੰਦੇ ਕਿ ਬ੍ਰਹਮਾ ਤੋਂ ਨਾਲੀ ਦਾ ਹੀ ਨਹੀਂ ਅੰਤ ਪਾਇਆ ਗਿਆ। ਤੇ ਫਿਰ ਇਕਜਿਤ ਹੋ ਕੇ ਬੇਨਤੀ ਕੀਤੀ, ਪ੍ਰਮਾਤਮਾ ਮੇਰੇ ਤੋਂ ਗਲਤੀ ਹੋ ਗਈ, ਮੈਂ ਹੰਕਾਰ ਕੀਤਾ ਕਿ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਕਿਰਪਾ ਕਰ ਇਸ ਹਨੇਰੇ ਦੇ ਵਿੱਚੋਂ ਮੈਨੂੰ ਬਾਹਰ ਕੱਢ। ਤੇ ਜੇ ਅਰਦਾਸ ਕਰੀਏ ਤੇ ਪ੍ਰਮਾਤਮਾ ਫਿਰ ਵੀ ਤਰਸ ਕਰ ਲੈਂਦਾ। ਤੇ ਸਾਧ ਸੰਗਤ ਜੀ, ਜੇ ਉੱਪਰੋਂ ਨਿਵਾਣਵਾ ਪਾਸੇ ਜਾਇਆ ਜਾਵੇ ਤੇ ਥੋੜਾ ਸਮਾਂ ਲੱਗਦਾ, ਜੇ ਉੱਪਰ ਚੜ੍ਹਨਾ ਹੋਵੇ ਤੇ ਸਮਾਂ ਜ਼ਿਆਦਾ ਲੱਗਦਾ। ਬਹੁਤੀ ਮਿਹਨਤ ਕਰਨੀ ਪੈਂਦੀ, ਜ਼ਿਆਦਾ ਜ਼ੋਰ ਲਾਉਣਾ ਪੈਂਦਾ। ਤੇ ਪ੍ਰਮਾਤਮਾ ਨੇ ਫੇਰ ਵੀ ਤਰਸ ਕੀਤਾ ਬ੍ਰਹਮਾ ਜੀ ਤੇ। 18 ਯੁਗ ਹੇਠਾਂ ਜਾਂਦਿਆਂ ਲੰਘੇ ਤੇ 18 ਯੁਗ ਉੱਪਰ ਆਉਂਦਿਆਂ ਹੋਏ 36 ਯੁਗ ਏਦਾਂ ਬਤੀਤ ਹੋ ਗਏ ਸਨ। ਤੇ ਜਦੋਂ ਬਾਹਰ ਨਿਕਲਿਆ ਤੇ ਫਿਰ ਆਕਾਸ਼ ਬਾਣੀ ਹੋਈ, ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। ਜਦੋਂ ਆਕਾਸ਼ ਬਾਣੀ ਕੰਨਾਂ ਵਿੱਚ ਆਵਾਜ਼ ਪਈ ਤੇ ਫਿਰ 10 ਲੱਖ ਵਰਾ ਲਗਾਤਾਰ ਤਪੱਸਿਆ ਕੀਤੀ ਸੀ, 10 ਲੱਖ ਵਰਾ। ਫਿਰ ਇਹ ਸ਼ਕਤੀ ਪ੍ਰਾਪਤ ਹੋਈ ਸੀ ਪਰਮਾਤਮਾ ਤੋਂ, ਸ੍ਰਿਸ਼ਟੀ ਦੀ ਘਾੜਤ ਘੜਨੇ ਦੀ, ਜੀਵਾਂ ਦੇ ਕਾਲਬੂਤ ਘੜਨੇ ਦੀ, ਸਰੀਰਾਂ ਨੂੰ ਬਣਾਉਣੇ ਦੀ। ਇਸ ਲਈ ਮਹਾਰਾਜ ਉਸ ਬ੍ਰਹਮਾ ਜੀ ਦਾ ਇੱਥੇ ਜ਼ਿਕਰ ਕਰਦੇ, ਕਹਿੰਦੇ ਨਾਭ ਕਮਲ ਤੇ ਬ੍ਰਹਮਾ ਉਪਜੇ। ਹੇ ਭਾਈ, ਇਹ ਪ੍ਰੇਮੀ ਜਨੋ, ਜੋ ਵਿਸ਼ਨੂੰ ਜੀ ਦੀ ਨਾਭੀ ਤੋਂ ਕਮਲ ਪੈਦਾ ਹੋਇਆ, ਉਹਦੇ ਤੋਂ ਬ੍ਰਹਮਾ ਦਾ ਜਨਮ ਹੋਇਆ ਸੀ। ਵੇਦ ਪੜ੍ਹੇ ਮੁਖ ਕੰਠ ਸਵਾਰ। ਤੇ ਫਿਰ 4 ਵੇਦਾਂ ਨੂੰ ਪੜ੍ਹਦਾ ਸੀ, ਕੰਠ ਨੂੰ ਸਵਾਰ ਸਵਾਰ ਕੇ। ਇੱਕ ਹੁੰਦਾ ਮੁਖ ਤੋਂ ਪੜ੍ਹਨਾ ਨੇਤਰਾਂ ਦੇ ਨਾਲ ਦੇਖ ਕੇ, ਪਰ ਬ੍ਰਹਮਾ ਨੂੰ 24 ਵੇਦ ਹੀ ਕੰਠ ਸਨ, ਦੇਖਣ ਤੋਂ ਬਿਨਾਂ ਹੀ ਪੰਨੇ ਪੜ੍ਹ ਪੜ੍ਹ ਕੇ ਸੁਣਾਈ ਜਾਂਦਾ ਸੀ। ਇਹ ਮੁਖ ਨੂੰ ਚੰਗੀ ਤਰ੍ਹਾਂ ਸਵਾਰ ਕਰਕੇ ਪੜ੍ਹ ਕੇ ਸੁਣਾਉਂਦਾ ਸੀ। ਤਾ ਕੋ ਅੰਤ ਨਾ ਜਾਈ ਲਖਣਾ। ਪਰ ਮਹਾਰਾਜ ਕਹਿੰਦੇ ਦੇਖ ਲਓ, ਉਸ ਬ੍ਰਹਮਾ ਜੀ ਤੋਂ ਵੀ ਅੰਤ ਨਹੀਂ ਜਾਣਿਆ ਗਿਆ ਪਰਮਾਤਮਾ ਦਾ। ਪਰਮੇਸ਼ਰ ਦਾ ਤਾਂ ਕੀ ਅੰਤ ਨਾ ਜਾਣਨਾ ਸੀ, ਇੱਕ ਕਮਲ ਦੀ ਨਾਲੀ ਦਾ ਨਹੀਂ ਅੰਤ ਪਾਇਆ ਗਿਆ। 36 ਯੁਗ ਲੰਘ ਗਏ, ਫਿਰ ਆਖਰਕਾਰ ਭੁੱਲ ਬਖਸ਼ਾਉਣੀ ਪਾਈ ਸੀ। ਤਾ ਕੋ ਅੰਤ ਨਾ ਜਾਈ ਲਖਣਾ,
ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਸਰੂਪ ਦਾ ਅੰਤ ਨਹੀਂ ਜਾਣੀਦਾ। ਆਵਤ ਜਾਤ ਰਹਿ ਗੁਬਾਰ। ਫਿਰ ਆਉਂਦਿਆਂ ਜਾਂਦਿਆਂ ਹੀ 36 ਯੁੱਗ ਲੰਘ ਕੇ ਗੁਬਾਰ ਹਨੇਰੇ ਦੇ ਵਿੱਚ, ਗਾਫਲਤਾਈ ਦੇ ਵਿੱਚ, ਕਿਉਂਕਿ ਉਸ ਸਮੇਂ ਨਾ ਸੂਰਜ ਸੀ, ਨਾ ਚੰਦਰਮਾ ਸੀ, ਨਾ ਆਕਾਸ਼, ਕੁਝ ਵੀ ਨਹੀਂ ਸੀਗਾ। ਜਦੋਂ 36 ਯੁੱਗ ਐਨ ਅਫੁਰ ਸਮਾਧੀ ਦੇ ਵਿੱਚ ਪਰਮਾਤਮਾ ਲੀਨ ਸੀ, ਕੁਝ ਵੀ ਸੰਸਾਰ ਦੇ ਅੰਦਰ ਪੈਦਾ ਨਹੀਂ ਸੀ ਕੀਤਾ, ਤੇ ਫਿਰ ਬ੍ਰਹਮਾ ਨੂੰ ਸ਼ਕਤੀ ਪਰਮਾਤਮਾ ਨੇ ਦਿੱਤੀ, ਤਾਂ ਫਿਰ ਸੰਸਾਰ ਦੇ ਅੰਦਰ ਜੀਵਾਂ ਦੀ ਉਤਪਤੀ ਕੀਤੀ ਸੀ। ਮਹਾਰਾਜ ਕਹਿੰਦੇ ਆਵਤ ਜਾਤ ਰਹਿ ਗੁਬਾਰ। ਇਹੋ ਕਹਿੰਦੇ ਹਨ ਗਾੜੇ ਹਨੇਰੇ ਦੇ ਵਿੱਚ ਆਉਂਦਾ ਜਾਂਦਾ ਰਿਹਾ। ਇਸ ਬ੍ਰਹਮਾ ਜੀ ਤੋਂ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਗਿਆ। ਪ੍ਰੀਤਮ ਕਿਉ ਵਿਸਰਹਿ ਮੇਰੇ ਪ੍ਰਾਣ ਆਧਾਰ। ਹੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਨੋ, ਉਹ ਪਿਆਰਾ ਪਰਮੇਸ਼ਰ ਜੋ ਸਾਡੇ ਪ੍ਰਾਣਾਂ ਦਾ ਪਤੀ ਹੈ, ਸਾਡੇ ਪ੍ਰਾਣਾਂ ਦਾ ਆਸਰਾ ਹੈ, ਉਹ ਪਰਮੇਸ਼ਰ ਕਾਹਦੇ ਵਾਸਤੇ ਵਿਸਾਰਨਾ ਹੈ? ਕਿਉਂ ਐਸੇ ਪਰਮੇਸ਼ਰ ਨੂੰ ਵਿਸਾਰਨਾ ਕਰੀਏ? ਭਾਵ ਕਦੇ ਵੀ ਵਾਹਿਗੁਰੂ ਨੂੰ ਵਿਸਾਰਨਾ ਨਹੀਂ ਚਾਹੀਦਾ। ਜਾ ਕੀ ਭਗਤ ਕਰਹਿ ਜਨ ਪੂਰੇ। ਜਿਸ ਪਰਮਾਤਮਾ ਦੀ ਪੂਰੇ ਵਾਹਿਗੁਰੂ ਦੇ ਪਿਆਰੇ ਭਗਤ ਪਰਮੇਸ਼ਰ ਦੀ ਭਗਤੀ ਕਰਦੇ ਹਨ, ਜੋ ਪੂਰੇ ਪਰਮੇਸ਼ਰ ਨੂੰ ਜਾਣ ਕਰਕੇ ਕਿ ਬਾਕੀ ਸਭ ਕੁਝ ਅਧੂਰਾ ਹੈ, ਕੇਵਲ ਪਰਮਾਤਮਾ ਪੂਰਾ ਹੈ। ਵਾਹਿਗੁਰੂ ਦੇ ਪਿਆਰੇ ਦਾਸ ਪਰਮੇਸ਼ਰ ਦੇ ਜਨ ਪਰਮਾਤਮਾ ਦੀ ਭਗਤੀ ਕਰਦੇ ਹਨ ਪੂਰੇ ਪਰਮੇਸ਼ਰ ਦੇ ਵਿੱਚ ਮਿਲਣ ਦੇ ਵਾਸਤੇ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਚਨ ਪੜ੍ਹਦੇ ਹਾਂ, ਜਿਨ੍ਹਾਂ ਨੇ ਪੂਰੇ ਪਰਮਾਤਮਾ ਦੇ ਨਾਲ ਮਿਲਣਾ ਉਹ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨ, ਪੂਰੇ ਪਰਮੇਸ਼ਰ ਦੇ ਗੁਣ ਗਾਉਣ, ਪਰਮਾਤਮਾ ਦੇ ਗੁਣ ਗਾਉਂਦੇ ਗਾਉਂਦੇ ਪੂਰੇ ਪਰਮਾਤਮਾ ਦਾ ਗੁਣੀ ਸਰੂਪ ਵੀ ਹੋ ਜਾਂਦੇ ਹਨ। ਪੂਰਾ ਬ੍ਰਹਮ ਆਰਾਧਿਆ ਪੂਰਾ ਜਾਗਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇੱਥੇ ਅਧੂਰੇ ਦੀ ਕੋਈ ਵੀ ਗੱਲ ਨਹੀਂ ਕੀਤੀ। ਪੂਰੇ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਪੂਰੇ ਸਤਿਗੁਰੂ ਜੀ ਨੂੰ ਧਾਰਨ ਕਰਨਾ, ਪੂਰੇ ਪਰਮਾਤਮਾ ਦੇ ਗੁਣ ਗਾਉਣੇ, ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਮਨ ਜਨ ਸੇਵਹਿ ਗੁਰ ਵਿਚਾਰ। ਫਿਰ ਮੁਨੀ ਜਾਂਦਾ ਮਹਾਰਾਜ ਕਹਿੰਦੇ ਜਨ ਜਿਹੜੇ ਦਾਸ ਹਨ ਔਰ ਹੋਰ ਵੀ ਜਿੰਨੇ ਸੰਸਾਰ ਦੀ ਸੇਵਾ ਕਰਨ ਵਾਲੇ ਸੇਵਕ ਜਨ ਹਨ, ਗੁਰੂ ਸ਼ਬਦ ਦੇ ਵਿਚਾਰ ਦੁਆਰਾ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰਦੇ ਹਨ। ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਗੁਰੂ ਸ਼ਬਦ ਦੇ ਵਿਚਾਰ ਨੂੰ ਸਭ ਤੋਂ ਉੱਤਮ ਕਥਨ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਇਹ ਸਭ ਤੋਂ ਉੱਤਮ ਹੈ ਗੁਰੂ ਸ਼ਬਦ ਦੇ ਵਿਚਾਰ ਕਰਨੇ। ਔਰ ਗੁਰ ਕੀ ਸੇਵਾ ਸ਼ਬਦ ਵਿਚਾਰ, ਜਿਹੜੀ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਗੁਰੂ ਸ਼ਬਦ ਦੀ ਵਿਚਾਰ ਹੈ। ਮਹਾਰਾਜ ਦੀ ਗੁਰਬਾਣੀ ਦੀ ਵਿਚਾਰ ਕਰੀ ਜਾਵੇ, ਪਿਆਰ ਦੇ ਨਾਲ ਵਿਚਾਰ ਕੇ ਗੁਰਬਾਣੀ ਪੜ੍ਹੀ ਜਾਵੇ ਕਿ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਸਭ ਤੋਂ ਉੱਤਮ ਸੇਵਾ ਹੈ ਸਤਿਗੁਰੂ ਜੀ ਦੇ ਚਰਨਾਂ ਦੀ। ਤੇ ਮਹਾਰਾਜ ਕਹਿੰਦੇ ਐਸੇ ਜਿਹੜੇ ਮੁਨੀ ਜਨ ਦਾਸ ਹਨ, ਸੇਵਕ ਹਨ, ਗੁਰੂ ਸ਼ਬਦ ਦੇ ਵਿਚਾਰ ਕਰ ਕਰਕੇ ਪਰਮੇਸ਼ਰ ਦੀ ਸੇਵਾ ਕਰ ਰਹੇ ਹਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਰਾਵ ਸਸ ਦੀਪਕ ਜਾ ਕੇ ਤ੍ਰੇ ਭਵਨ। ਜਿਸ ਪਰਮਾਤਮਾ ਦੇ ਤਿੰਨੇ ਭਵਨ, ਤਿੰਨੇ ਲੋਕ ਪੈਦਾ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਰਾਵ ਤੇ ਸਸ। ਰਾਵ ਸਾਧ ਸੰਗਤ ਜੀ ਜੋ ਆਕਾਸ਼ ਦੇ ਵਿੱਚ ਸੂਰਜ ਹੈ ਤੇ ਸਸ ਚੰਦਰਮਾ ਹੈ। ਫਿਰ ਤਿੰਨੇ ਭਵਨ ਤਿੰਨਾਂ ਲੋਕਾਂ ਦੇ ਪੈਦਾ ਕੀਤੇ ਹੋਏ ਜੋ ਜੀਵ ਜੰਤੂ ਹਨ। ਏਕਾ ਜੋਤ ਮੁਰਾਰ। ਔਰ ਇਸ ਪ੍ਰਕਾਰ ਜਾਣੋ ਕਿ ਰਵ ਸਸ ਦੀਪਕ ਇਹ ਜੀਵਿਆਂ ਦੀ ਤਰ੍ਹਾਂ ਪਰਮਾਤਮਾ ਦੇ ਬਣਾਏ ਹੋਏ ਹਨ। ਆਕਾਸ਼ ਦੇ ਅੰਦਰ ਦੋ ਜੀਵੇ ਹਨ, ਇੱਕ ਚੰਦਰਮਾ ਤੇ ਦੂਜਾ ਸੂਰਜ ਦਾ। ਪਰ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਜੋਤ, ਇਹਨਾਂ ਨੂੰ ਪ੍ਰਕਾਸ਼ ਕੌਣ ਦਿੰਦਾ ਪਿਆ? ਮੁਰਾਰੀ ਪਰਮਾਤਮਾ। ਤਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਪਰਮਾਤਮਾ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਨੇ। ਨਮਸਕਾਰਾਂ ਦੀ ਬਾਣੀ ਜਾਪ ਸਾਹਿਬ ਦੀ ਪਾਵਨ ਬਾਣੀ ਅੰਦਰ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਜਿਹੜਾ ਸੂਰਜਾਂ ਨੂੰ ਪ੍ਰਕਾਸ਼ ਦੇਣ ਵਾਲਾ ਉਹਨੂੰ ਸਾਡੀ ਨਮਸਕਾਰ ਹੈ। ਚੰਦਰਮਾ ਨੂੰ ਵੀ ਸ਼ਕਤੀ ਜੋਤ ਦੇਣ ਵਾਲਾ ਉਹਨੂੰ ਸਾਡੀ ਨਮਸਕਾਰ ਹੈ। ਐਸਾ ਮਹਾਰਾਜ ਕਹਿੰਦੇ ਚੰਦਰਮਾ ਔਰ ਸੂਰਜ ਰੂਪੀ ਦੀਪਕ ਪੈਦਾ ਕੀਤੇ, ਉਹਨਾਂ ਵਿੱਚ ਜੋਤ ਮੁਰਾਰੀ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ।
ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਰਾਵ ਸਸ ਦੀਪਕ ਜਾ ਕੇ ਤ੍ਰੇ ਭਵਨ। ਸਾਧ ਸੰਗਤ ਜੀ, ਤਿੰਨਾਂ ਭਵਨਾਂ ਦਾ ਗਿਆਨ ਪ੍ਰਾਪਤ ਹੋਣਾ, ਜਿਨ੍ਹਾਂ ਨੂੰ ਤਿੰਨਾਂ ਭਵਨਾਂ ਦੀ, ਤਿੰਨਾਂ ਸਮਿਆਂ ਦੀ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਮਹਾਰਾਜ ਕਹਿੰਦੇ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੇ ਹਿਰਦੇ ਅੰਦਰ ਵੈਰਾਗ ਰੂਪੀ ਚੰਦਰਮਾ ਚੜ੍ਹਿਆ ਰਹਿੰਦਾ ਹੈ। ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਹਰ ਸਮੇਂ ਉਹਨਾਂ ਦੇ ਹਿਰਦੇ ਰੂਪ ਆਕਾਸ਼ ਦੇ ਵਿੱਚ ਰਹਿੰਦਾ ਹੈ, ਜਿਸ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਤੇ ਹਜੂਰ ਕਹਿੰਦੇ ਹਨ ਕਿ ਉਹਨਾਂ ਦੇ ਅੰਦਰ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਕਾਸ਼ ਕੀਤਾ ਹੈ। ਮੁਰਾਰੀ ਪ੍ਰਮਾਤਮਾ ਨੇ ਕਿਰਪਾ ਕਰਕੇ ਵੈਰਾਗ ਰੂਪੀ ਚੰਦਰਮਾ ਤੇ ਸੂਰਜ, ਜਿਹੜਾ ਗਿਆਨ ਰੂਪੀ ਸੂਰਜ ਪਰਮੇਸ਼ਰ ਨੇ ਚਾੜ ਕਰਕੇ ਪ੍ਰਕਾਸ਼ ਕੀਤਾ ਹੈ। ਏਕਾ ਜੋਤ ਮੁਰਾਰ। ਕੇਵਲ ਇੱਕੋ ਪਰਮਾਤਮਾ ਦੀ ਹੀ ਜੋਤ ਹੈ ਜੋ ਜੀਵਨ ਦੇ ਅੰਦਰ ਪ੍ਰਕਾਸ਼ ਕਰਦੀ ਹੈ। ਗੁਰਮੁਖ ਹੋਏ ਸੋ ਅਹਨਸ ਨਿਰਮਲ। ਜੇ ਕੋਈ ਗੁਰਾਂ ਦੇ ਮੁਖ ਦੁਆਰਾ ਹੋ ਜਾਵੇ, ਉਪਦੇਸ਼ ਦੀ ਪ੍ਰਾਪਤੀ ਕਰ ਲਵੇ, ਉਹ ਰਾਤ ਵੀ ਦਿਨੇ ਵੀ ਪਰਮਾਤਮਾ ਦੇ ਸ਼ਬਦ ਦਾ ਅਭਿਆਸ ਕਰਦਾ ਹੈ। ਰਾਤ ਦਿਨ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਚਿੰਤਨ ਕਰਕੇ ਹਿਰਦੇ ਕਰਕੇ ਨਿਰਮਲ ਹੋਇਆ ਰਹਿੰਦਾ ਹੈ। ਮਨਮੁਖ ਰਹਿਣ ਅੰਧਾਰ। ਪਰ ਜਿਹੜੇ ਮਨਮੁਖ ਜੀਵ ਹਨ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ, ਅੰਧਾਰ ਹਨੇਰੇ ਵਿੱਚ ਹੀ, ਗਾਫਲਤਾ ਵਿੱਚ ਹੀ ਬਤੀਤ ਹੋ ਜਾਂਦੀ ਹੈ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਉਹਨਾਂ ਦੀ ਸਾਧ ਸੰਗਤ ਦੀ ਜੀਵਨ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ। ਭਾਵ ਉਹਨਾਂ ਨੂੰ ਸੋਝੀ ਮਿਲ ਜਾਂਦੀ ਹੈ, ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗਿਆਨ ਰੂਪੀ ਦੀਪਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲ ਦਿੰਦੇ ਹਨ ਕਿ ਜਿੰਨੀ ਦੇਰ ਤੱਕ ਮਹਾਰਾਜ ਸਾਹਿਬ ਜੀ ਤੋਂ ਗਿਆਨ ਰੂਪੀ ਦੀਪਕ ਲੈ ਕੇ ਹਿਰਦੇ ਰੂਪ ਘਰ ਦੇ ਅੰਦਰ ਬਾਲਿਆ ਨਹੀਂ ਜਾਂਦਾ, ਪ੍ਰਕਾਸ਼ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਕਦੇ ਪਰਮਾਤਮਾ ਦਾ ਸਰੂਪ ਦਿਸਦਾ ਹੀ ਨਹੀਂ ਹੈ। ਜਿਵੇਂ ਕਮਰੇ ਦੇ ਵਿੱਚ ਹੀ ਕੋਈ ਵਸਤੂ ਹੋਵੇ ਪਰ ਹਨੇਰਾ ਹੋਵੇ ਤੇ ਕੋਲ ਪਈ ਹੋਈ ਵਸਤੂ ਨਹੀਂ ਨਜ਼ਰ ਆਉਂਦੀ, ਇਸੇ ਪ੍ਰਕਾਰ ਆਤਮਾ ਤੇ ਪਰਮਾਤਮਾ ਦੀ ਰਹਿਣ ਵਾਲੀ ਥਾਂ ਇੱਕੋ ਹੀ ਹੈ, ਹਿਰਦੇ ਘਰ ਦੇ ਅੰਦਰ। ਪਰ ਜਿੰਨਾ ਚਿਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਅਗਿਆਨ ਦਾ ਹਨੇਰਾ ਅਭਾਵ ਨਹੀਂ ਹੁੰਦਾ, ਉਨੀ ਦੇਰ ਤੱਕ ਕਦੇ ਪਰਮਾਤਮਾ ਨੂੰ ਦੇਖਿਆ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਮਨਮੁਖ ਰਹਿਣ ਅੰਧਾਰ। ਮਨਮੁਖਾਂ ਦੀ ਅਵਸਥਾ ਰੂਪੀ ਰਹਿਣ ਅਵਿਦਿਆ ਰੂਪ ਨੀਂਦਰਾ ਵਿੱਚ ਹੀ ਬਤੀਤ ਹੋ ਜਾਂਦੀ ਹੈ। ਅਵਿਦਿਆ ਦੀ ਨੀਂਦਰਾ ਵਿੱਚ ਗੁੱਪ ਸੁੱਤਿਆ ਹੋਇਆ ਲੰਘ ਜਾਂਦੀ ਹੈ, ਜ਼ਿੰਦਗੀ ਸਾਰੀ ਇਸੇ ਤਰ੍ਹਾਂ ਹੀ ਬਤੀਤ ਹੋ ਰਹੀ ਹੈ। ਸਿੱਧ ਸਮਾਦ ਕਰਹਿ ਨਿਤ ਝਗਰਾ। ਭਾਵੇਂ ਸੰਸਾਰ ਦੇ ਅੰਦਰ ਸਿੱਧ ਹਨ, ਸਮਾਧੀਆਂ ਵੀ ਲਗਾਉਂਦੇ ਆ, ਪਰ ਉਹ ਵੀ ਝਗੜਾ ਹੀ ਕਰਦੇ ਰਹਿੰਦੇ ਹਨ। ਦੋਹ ਲੋਚਨ ਕਿਆ ਹੈਰੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨਾ, ਦੋਹਾਂ ਲੋਚਨ ਨੇਤਰਾਂ ਦੇ ਨਾਲ ਰੱਬ ਨੂੰ ਕੀ ਦੇਖ ਸਕਦੇ ਆ। ਜਿਵੇਂ ਅੱਖਾਂ ਦੇ ਵਿੱਚ ਫੋਲੇ ਪੈ ਜਾਣ ਨਾ, ਕਈ ਵਾਰ ਸਾਡੇ ਬਜ਼ੁਰਗ ਕਹਿ ਦਿੰਦੇ ਆ ਨਾ, ਸੁਭਾਵਕ ਹੀ ਕੋਈ ਵਸਤੂ ਨਾ ਦਿਖਦੀ ਹੋਵੇ ਤੇ ਕਹਿੰਦੇ ਤੇਰੇ ਡੇਲੇ ਅੱਜ ਫੋਲੇ ਪਏ ਆ। ਇਹ ਸ਼ਬਦ ਵਰਤਦੇ ਆ ਨਾ, ਤੇ ਜਿਹਨੂੰ ਫੋਲੇ ਪੈ ਜਾਣ ਉਹਨੂੰ ਦਿਸਣਾ ਹਟ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਮਨ ਬੁੱਧ ਰੂਪੀ ਨੇਤਰ ਹਨ, ਇਹਨਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਆ, ਜਿਨ੍ਹਾਂ ਕਰਕੇ ਰੱਬ ਨਹੀਂ ਦਿਸਦਾ ਪਿਆ। ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਦੋਹ ਲੋਚਨ ਕਿਆ ਪੇਖੈ। ਇਹਨਾਂ ਦੇ ਨੇਤਰਾਂ ਦੇ ਨਾਲ ਭਲਾ ਕੀ ਦੇਖ ਸਕਦਾ ਹੈ, ਜੇ ਵਿਚਾਰ ਰੂਪੀ ਨਿਗਾਹ ਹੀ ਨਹੀਂ ਹੈ। ਸਾਧ ਸੰਗਤ ਜੀ, ਨੇਤਰ ਵੀ ਹੋਣ ਪਰ ਨਿਗਾਹ ਵਿੱਚ ਨਾ ਹੋਵੇ ਤੇ ਫਿਰ ਵੀ ਨਹੀਂ ਸੰਸਾਰ ਨੂੰ ਦੇਖਿਆ ਜਾ ਸਕਦਾ। ਤੇ ਪ੍ਰਮਾਤਮਾ ਨੂੰ ਦੇਖਣ ਦੇ ਲਈ ਮਨ ਬੁੱਧ ਰੂਪੀ ਨੇਤਰ ਵਿੱਚ ਵਿਚਾਰ ਰੂਪੀ ਨਿਗਾਹ ਹੋਣੀ ਚਾਹੀਦੀ ਹੈ। ਵਿਚਾਰ ਦੁਆਰਾ ਹੀ ਪ੍ਰਮਾਤਮਾ ਦਾ ਸਰੂਪ ਦਿਸਦਾ ਹੈ। ਪਰ ਮਹਾਰਾਜ ਕਹਿੰਦੇ ਹਨ, ਭਾਵੇਂ ਸਿੱਧ ਸਮਾਧੀਆਂ ਵੀ ਲਗਾਉਂਦੇ ਆ, ਚੌਂਕੜੇ ਵੀ ਲਗਾਉਂਦੇ ਨੇ, ਔਰ ਇਸ ਪ੍ਰਕਾਰ ਦਸਮ ਦਵਾਰ ਦੇ ਵਿੱਚ ਵਿਸ਼ਵਾਸਾਂ ਨੂੰ ਚੜਾ ਲੈਂਦੇ ਨੇ, ਯੋਗਾ ਅਭਿਆਸ ਵੀ ਕਰਦੇ ਆ, ਪਰ ਦੋਹ ਲੋਚਨ ਕਿਆ ਪੇਖੇ, ਇਹਨਾਂ ਨੇਤਰਾਂ ਦੇ ਨਾਲ ਰੱਬ ਨੂੰ ਕੀ ਦੇਖ ਲੈਣਗੇ। ਉਹ ਤਾਂ ਕਰਾਮਾਤਾਂ ਦੇ ਵਿੱਚ, ਸ਼ਕਤੀਆਂ ਦੇ ਵਿੱਚ ਹੀ ਪਰਚੇ ਰਹਿੰਦੇ ਹਨ। ਅੰਤਰ ਜੋਤ ਸ਼ਬਦ ਧੁਨ ਜਾਗੈ। ਜਿਹੜੇ ਅੰਦਰ ਜੋਤ ਹੈ ਨਾ ਪਰਮਾਤਮਾ ਦੀ ਪ੍ਰਕਾਸ਼ ਕਰ ਰਹੀ ਹੈ, ਉਹਨੂੰ ਕਿਵੇਂ ਜਾਗਰਤ, ਕਿਵੇਂ ਪ੍ਰਜਵਲਿਤ ਕੀਤਾ ਜਾ ਸਕਦਾ? ਸ਼ਬਦ ਦਾ ਅਭਿਆਸ ਕਰ ਕਰਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਨੇ ਬੇਨਤੀ ਕਰਕੇ ਪੁੱਛਿਆ ਸੀ
ਮਹਾਰਾਜ ਆਪ ਜੀ ਕਹਿੰਦੇ ਕਿ ਸਭ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਉਹਨੂੰ ਪ੍ਰਗਟ ਕਿਵੇਂ ਕੀਤਾ ਜਾ ਸਕਦਾ ਹੈ? ਸਤਿਗੁਰੂ ਜੀ ਦੇ ਮੁਖ ਵਾਕ ਵੀ ਹਨ ਗੁਰਬਾਣੀ ਅੰਦਰ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੇ ਅੱਗੇ ਬਚਨ ਕੀਤਾ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਸਿੱਖਿਆ ਦੁਆਰਾ, ਮਹਾਰਾਜ ਜੀ ਦੀ ਸਿੱਖਿਆ ਦੁਆਰਾ ਅੰਦਰ ਦੀ ਜੋਤ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਤੇ ਮਹਾਰਾਜ ਜੀ ਨੇ ਦੋ ਉਦਾਹਰਨਾਂ ਦਿੱਤੀਆਂ ਸਨ, ਇੱਕ ਦੁੱਧ ਦੀ ਤੇ ਦੂਜੀ ਲੱਕੜ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਸੰਗਤ ਜੀ, ਜਿਵੇਂ ਲੱਕੜ ਦੇ ਵਿੱਚ ਪਰਮਾਤਮਾ ਨੇ ਗੁਪਤ ਰੂਪ ਦੇ ਵਿੱਚ ਅੱਗ ਬੰਦ ਕਰਕੇ ਰੱਖੀ ਹੈ, ਲੱਕੜ ਦੇ ਅੰਦਰ, ਲੱਕੜ ਦੇ ਵਿੱਚ ਅੱਗ ਹੈ, ਪਰ ਬਾਹਰੋਂ ਜਿਹੜਾ ਬੇਗਿਆਤ ਬੇਸਮਝ ਮਨੁੱਖ ਕਹੇਗਾ ਕਿ ਨਹੀਂ, ਇਹਦੇ ਅੰਦਰ ਲੱਕੜ ਵਿੱਚ ਅੱਗ ਕਿੱਦਾਂ ਹੋ ਸਕਦੀ ਹੈ। ਪਰ ਜੇ ਕਿਸੇ ਦੀ ਸਿੱਖਿਆ ਲੈ ਲਵੇ ਕਿ ਭਲਿਆ, ਪਹਿਲਾਂ ਬਾਹਰੋਂ ਅੱਗ ਦੀ ਤੀਲੀ ਬਾਲ ਕਰਕੇ ਬਾਹਰੋਂ ਥੋੜੀ ਜਿਹੀ ਚੰਗਿਆੜੀ ਲਾਵੇਂਗਾ, ਅੰਦਰ ਦੀ ਅੱਗ ਆਪਣੇ ਆਪ ਹੀ ਪ੍ਰਗਟ ਹੋ ਜਾਵੇਗੀ। ਫਿਰ ਦੂਸਰਾ ਕਹਿੰਦੇ ਦੁੱਧ ਦੇ ਵਿੱਚ ਕਣ ਕਣ ਦੇ ਵਿੱਚ ਥੰਧਾਈ ਭਾਵ ਕਿ ਘਿਓ ਸਮਾਇਆ ਹੋਇਆ ਹੈ, ਥੰਧਾਈ ਸਮਾਈ ਹੈ ਦੁੱਧ ਦੇ ਵਿੱਚ ਕਣ ਕਣ ਦੇ ਵਿੱਚ। ਇਦਾਂ ਪਰਮਾਤਮਾ ਹੈ ਤੇ ਕਹਿੰਦੇ ਉਹਨੂੰ ਪ੍ਰਗਟ ਤਾਂ ਹੀ ਕੋ ਕਰੇਗਾ ਨਾ ਥੰਧਾਈ ਨੂੰ, ਜੇ ਕਿਸੇ ਨੂੰ ਪਤਾ ਹੋਵੇਗਾ। ਜੇ ਕਿਸੇ ਕੋਲ ਇੰਨੀ ਸਮਝ ਹੋਵੇਗੀ ਕਿ ਪਹਿਲਾਂ ਦੁੱਧ ਨੂੰ ਉਬਾਲਾਂ, ਕਾੜ ਕਰਕੇ ਫਿਰ ਉਹਨੂੰ ਜਾਗ ਲਾਵਾਂ, ਫਿਰ ਬਾਅਦ ਵਿੱਚ ਉਹਨੂੰ ਰਿੜਕਾਂ ਤੇ ਬਾਅਦ ਵਿੱਚ ਥੰਧਿਆਈ ਉਹ ਪ੍ਰਗਟ ਹੋਵੇਗੀ। ਜੇ ਕਿਸੇ ਤੋਂ ਇਹ ਥੋੜੀ ਜਿਹੀ ਸਿੱਖਿਆ ਲੈ ਲਵੇ ਤੇ ਤਾਂ ਅੰਦਰ ਦੀ ਥੰਧਿਆਈ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੀ ਬਹੁਤੀ ਨੇ ਇੱਕ ਹੀ ਸਿੱਖਿਆ ਲੈ ਲਵੇ। ਮਹਾਰਾਜ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਐ ਸਿੱਖੋ, ਗੁਰੂ ਕੀ ਸਿੱਖਿਆ ਦੁਆਰਾ ਅੰਦਰ ਦੀ ਜੋਤ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸਤਿਗੁਰ ਝਗਰ ਨਵੇਰੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਜੋਤ ਸ਼ਬਦ ਧੁਨ ਜਾਗੈ। ਇਹ ਕਿਵੇਂ? ਮਹਾਰਾਜ ਸਾਹਿਬ ਜੀ ਕਹਿੰਦੇ ਅੰਦਰ ਦੀ ਜੋਤ ਨੂੰ ਪ੍ਰਗਟ ਕਰਨਾ ਸ਼ਬਦ ਦਾ ਅਭਿਆਸ ਕਰ ਕਰਕੇ, ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ, ਬੜੇ ਪਿਆਰ ਦੇ ਨਾਲ ਸ਼ਬਦ ਦਾ ਅਭਿਆਸ ਕਰ ਕਰਕੇ ਅੰਦਰ ਦੀ ਜੋਤ ਨੂੰ ਪ੍ਰਗਟ ਕਰਨਾ ਹੈ। ਤੇ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਜੋਤ ਨੂੰ ਪ੍ਰਗਟ ਕੀਤਾ ਹੈ, ਸਤਿਗੁਰ ਝਗਰ ਨਿਬੇਰੈ। ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਜੰਮਣ ਮਰਨ ਦੇ ਜੂਨਾਂ ਵਿੱਚ ਪੈਣੇ ਦੇ ਝਗੜੇ ਨਿਬੇੜ ਦਿੱਤੇ ਹਨ। ਬਾਰ-ਬਾਰ ਸੰਸਾਰ ਦੇ ਝਗੜੇ ਫਸਾਦ ਹੀ ਨਿਬੇੜ ਦਿੱਤੇ। ਕਦੇ ਕਿਸੇ ਦੇ ਗਲ ਪੈ ਜਾਂਦਾ, ਕਦੇ ਕਿਸੇ ਦੇ ਗਲ ਪੈਣਾ, ਪਰ ਜਦੋਂ ਅੰਦਰ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਫਿਰ ਸਾਰਿਆਂ ਦੇ ਵਿੱਚ ਜੀਵ ਨੂੰ ਆਪਣਾ ਸਰੂਪ ਹੀ ਨਜ਼ਰ ਆਉਂਦਾ ਹੈ। ਝਗੜਾ ਤੇ ਸਾਧ ਸੰਗਤ ਜੀ ਦੂਜੇ ਦੇ ਨਾਲ ਕੀਤਾ ਜਾਂਦਾ, ਆਪਣੇ ਆਪ ਦੇ ਨਾਲ ਕੌਣ ਲੜਦਾ ਹੈ? ਨਹੀਂ ਕੋਈ ਲੜਦਾ। ਜਿਵੇਂ ਆਪਣਾ ਪਰਿਵਾਰ ਹੀ ਹੋਵੇ ਨਾ, ਧੀਆ ਪੁੱਤਰ ਹੀ ਹੋਣ ਜਾਂ ਭਰਾ ਹੋਵੇ, ਤੇ ਕਿਹਾ ਜਾਂਦਾ ਮੇਰਾ ਆਪਣਾ ਭਰਾ, ਮੈਂ ਕਿਉਂ ਲੜਾਂ? ਇਹ ਮੇਰੇ ਆਪਣੇ ਧੀਆ ਪੁੱਤਰ ਹੈ, ਮੈਂ ਇਹਨਾਂ ਦੇ ਨਾਲ ਲੜ ਕੇ ਕੀ ਖੱਟਣਾ? ਤੇ ਜਦੋਂ ਆਪਣਾ ਸਰੂਪ ਹੀ ਸਭ ਦੇ ਅੰਦਰ ਨਜ਼ਰ ਆਉਣ ਲੱਗ ਪੈਂਦਾ ਕਿ ਜੋ ਜੋਤ ਮੇਰੇ ਅੰਦਰ ਹੈ ਉਹ ਹੋਰਾਂ ਦੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ, ਤੇ ਮਹਾਰਾਜ ਕਹਿੰਦੇ ਫਿਰ ਕਿਸੇ ਨਾਲ ਵੀ ਝਗੜਾ ਨਹੀਂ ਕਰਦਾ। ਸਤਿਗੁਰੂ ਜੀ ਸਾਰੇ ਝਗੜੇ ਨਿਬੇੜ ਦਿੰਦੇ ਹਨ। ਸੁਰ ਨਰ ਨਾਥ ਬੇਅੰਤ ਜੋਨੀ। ਸੁਰ ਦੇਵਤੇ ਨਰ ਮਨੁੱਖ ਨਾਥ ਜਿਹੜੇ ਨੌ ਨਾਥ ਹਨ, ਚਰਪਟ ਨਾਥ, ਘੁੱਗੂ ਨਾਥ, ਇਹ ਨੌ ਨਾਥ ਮੰਨੇ ਹਨ। 84 ਸਿੱਧ ਹਨ, 52 ਵੀਰ ਹਨ। ਇਸ ਪ੍ਰਕਾਰ 33 ਕਰੋੜ ਦੇਵਤੇ ਹਨ, 9 ਕਰੋੜ ਦੇਵੀਆਂ ਨੇ, ਇਹਨਾਂ ਦੀ ਗਿਣਤੀ ਕੀਤੀ ਗਈ ਹੈ। ਮਹਾਰਾਜ ਕਹਿੰਦੇ ਜਿਹੜੇ 9 ਨਾਥ ਹੈ, ਫਿਰ ਦੇਵਤੇ ਹਨ ਔਰ ਨਰ ਮਨੁੱਖ ਹਨ, ਔਰ ਇਸ ਪ੍ਰਕਾਰ ਬੇਅੰਤੀ ਸੰਸਾਰ ਦੇ ਅੰਦਰ ਜੀਵ ਹਨ। ਸਾਚੈ ਮਹਿਲ ਅਪਾਰਾ। ਹਜੂਰ ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਜਿਹੜੇ ਹੋਰ ਵੀ ਅਜੋਨੀ ਜੂਨਾ ਤੋਂ ਰਹਿਤ ਹਨ। ਮਹਾਰਾਜ ਕਹਿੰਦੇ ਸੱਚ ਹੈ ਮਹਿਲ ਅਪਾਰ, ਸਭ ਦੇ ਅੰਦਰ ਅਪਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਰੂਪੀ ਮਹਿਲ ਸਮਾਇਆ ਹੈ, ਜਾਂ ਸਾਰੇ ਪਰਮਾਤਮਾ ਦੇ ਸਰੂਪ ਦੇ ਵਿੱਚ ਹੀ ਖੇਡਦੇ ਪਏ ਹਨ। ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਹੈ ਨਾ, ਔਰ ਜਿੰਨੇ ਵੀ ਸੰਸਾਰ ਦੇ ਸੂਖਸ਼ਮ ਭਾਵੇਂ ਸਥੂਲ ਆਕਾਰ ਹਨ, ਭਾਵੇਂ ਸੰਸਾਰ ਦੇ ਪ੍ਰਤੱਖ ਸਾਖਸ਼ਾਤ ਤੇ ਗੁਪਤ ਸ਼ਕਤੀਆਂ ਹਨ, ਇਹ ਸਾਰੇ ਪਰਮਾਤਮਾ ਦੇ ਸਰੂਪ ਦੇ ਅੰਦਰ ਹੀ ਹਨ। ਸਾਰੇ ਸੰਸਾਰ ਭਰ ਦੇ ਜੀਵ ਪਰਮੇਸ਼ਰ ਦੇ ਵਿੱਚ ਹੀ ਹਨ। ਸਾਰਿਆਂ ਦੇ ਅੰਦਰ ਪ੍ਰਮਾਤਮਾ ਆਪ ਹੀ ਵਰਤਦਾ ਪਿਆ ਹੈ। ਨਾਨਕ ਸਹਿਜ ਮਿਲੇ ਜਗ ਜੀਵਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ।
ਹਜੂਰ ਕਹਿੰਦੇ ਹਨ ਅਕਾਲ ਪੁਰਖ ਪ੍ਰਮਾਤਮਾ ਜਿਨ੍ਹਾਂ ਨੂੰ ਸਹਿਜ ਸੁਤੇ ਸਿੱਧ ਹੀ ਮਿਲ ਪਿਆ ਹੈ। ਬਹੁਤਾ ਯਤਨ ਨਹੀਂ ਕਰਨਾ ਪਿਆ, ਸਤ ਸੰਗਤ ਕਰਨੀ ਕਰਕੇ ਬਹੁਤੇ ਦੁਨੀਆ ਦੇ ਸਾਧਨ ਨਹੀਂ ਕਰਨੇ ਪਏ, ਸੁਭਾਵਿਕ ਹੀ ਜਿਹੜਾ ਪਰਮੇਸ਼ਰ ਜਿਨ੍ਹਾਂ ਨੂੰ ਮਿਲ ਪਿਆ ਹੈ। ਨਾਦਰ ਕਰਹੁ ਨਿਸਤਾਰਾ, ਜਾਣੋ ਕਿ ਪ੍ਰਮਾਤਮਾ ਨੇ ਉਹਨਾਂ ਤੇ ਕਿਰਪਾ ਦੀ ਨਜ਼ਰ ਕੀਤੀ ਹੈ। ਅਥਵਾ ਹਜੂਰ ਕਹਿੰਦੇ ਹਨ ਨਾਨਕ ਸਹਿਜ ਮਿਲੇ ਜਗ ਜੀਵਨ। ਮਹਾਰਾਜ ਕਹਿੰਦੇ ਗੁਰਸਿੱਖ ਬੇਨਤੀ ਕਰ ਪ੍ਰਮਾਤਮਾ ਦੇ ਚਰਨਾਂ ਵਿੱਚ, ਹੇ ਪ੍ਰਮਾਤਮਾ ਸਹਿਜ ਸਾਡੇ ਹਿਰਦੇ ਅੰਦਰ ਅਡੋਲਤਾ ਦੀ ਦਾਤ ਬਖਸ਼ੋ, ਸਹਿਜ ਸਾਡੇ ਹਿਰਦੇ ਅੰਦਰ ਸ਼ਾਂਤੀ ਬਖਸ਼ੋ, ਸਹਿਜ ਨਾਮ ਗਿਆਨ ਦਾ ਹਿਰਦੇ ਅੰਦਰ ਮਹਾਰਾਜ ਗਿਆਨ ਦਾ ਪ੍ਰਕਾਸ਼ ਕਰੋ, ਜਿਸ ਕਰਕੇ ਮਹਾਰਾਜ ਤੁਹਾਡੇ ਸਰੂਪ ਦੇ ਨਾਲ ਅਸੀਂ ਮਿਲ ਸਕੀਏ। ਨਦਰ ਕਰੋ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਦੇ ਕਰਨ ਵਾਲੇ ਮਹਾਰਾਜ, ਸਾਡਾ ਭਵ ਸਾਗਰ ਤੋਂ ਨਿਸਤਾਰਾ ਹੋ ਜਾਵੇ, ਜੰਮਣ ਮਰਨ ਦੇ ਗੇੜੇ ਤੋਂ ਮਹਾਰਾਜ ਅਸੀਂ ਨਿਬੜ ਜਾਈਏ। ਜਿਵੇਂ ਕਹਿੰਦੇ ਨਾ ਹੁਣ ਸਾਰਾ ਕੰਮ ਨਿਬੜ ਗਿਆ, ਹੁਣ ਨਹੀਂ ਕਰਨ ਦੀ ਲੋੜ। ਇਹ ਮਹਾਰਾਜ ਸੰਸਾਰ ਦੇ ਜੰਮਣ ਮਰਨ ਦਾ ਜਿਹੜਾ ਕੰਮ ਹੈ ਨਾ, ਵੱਡਾ ਸਿਲਸਿਲਾ ਨਿਬੜ ਜਾਵੇ। 84 ਦੇ ਗੇੜੇ ਵਿੱਚ ਪੈਣੇ ਦਾ ਸਾਡਾ ਮਹਾਰਾਜ ਨਿਬੇੜਾ ਹੋ ਜਾਵੇ। ਇਹ ਭਵ ਸਾਗਰ ਤੋਂ ਸੁਤੇ ਸਿੱਧੀ ਮਹਾਰਾਜ ਸਾਡਾ ਪਾਰ ਉਤਾਰਾ ਹੋ ਜਾਵੇ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ, ਆਪਣੇ ਚਰਨਾਂ ਤੇ ਮਹਾਰਾਜ ਪੂਰਨ ਵਿਸ਼ਵਾਸ ਸਾਨੂੰ ਬਖਸ਼ਿਸ਼ ਕਰੋ ਮਹਾਰਾਜ, ਜਿਸ ਕਰਕੇ ਤੁਹਾਡੀ ਸਰੂਪ ਦੀ ਅਸੀਂ ਪ੍ਰਾਪਤੀ ਕਰ ਸਕੀਏ। ਇੱਥੇ ਹੀ ਸਤ ਸੰਗਤ ਜੀ ਸਮਾਪਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਿੱਧ ਸਮਾਦ ਕਰਹਿ ਨਿਤ ਝਗਰਾ, ਦੋਹ ਲੋਚਨ ਕਿਆ ਹੇਰੈ। ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਵੇਰੈ। ਸੁਰ ਨਰ ਨਾਥ ਬੇਅੰਤ ਜੋਨੀ, ਸਾਚੈ ਮਹਿਲ ਪਾਰਾ। ਨਾਨਕ ਸਹਿਜ ਮਿਲੇ ਜਗ ਜੀਵਨ, ਨਾਦਰ ਕਰਹੁ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।